ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦਿਨ ਹੈਗਾ ਆ ਵੀਰਵਾਰ ਦਾ, ਤਰੀਕ ਹੈਗੀ ਆ 6 ਸਤੰਬਰ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੱਸ ਜੀ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ 1450 AM ਅਤੇ 96.5 FM ਯੂਬਾ ਸਿਟੀ ਦੇ ਵਿੱਚ, 1470 AM ਸੈਕਰਾਮੈਂਟੋ 'ਚ, 1300 AM ਫਰੈਜ਼ਨੋ, 1350 AM ਬੇਕਰਸਫੀਲਡ ਦੇ ਵਿੱਚ। ਅਤੇ ਇਸ ਦੇ ਨਾਲ ਨਾਲ ਘਰਾਂ ਵਿੱਚ ਪਏ ਰੇਡੀਓ ਸੈਟਸ ਦੇ ਉੱਤੇ, ਐਂਡਰੋਇਡ ਆਈਫੋਨ ਦੀਆਂ ਐਪਸ ਦੇ ਉੱਤੇ, ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈਟਸ ਦੇ ਉੱਤੇ, ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਜਿਹੜੇ ਵੀ ਸਰੋਤੇ ਇਸ ਟਾਈਮ ਆਪਣੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦੇ ਬਾਰੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੋਹਲ ਲਿਨਵੁੱਡ ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ, ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਹਾਲਸ ਨੇ, 200 ਤੋਂ ਲੈ ਕੇ 1200 ਜਣਿਆਂ ਦੀ ਕਪੈਸਿਟੀ ਦੇ 3 ਵੱਖਰੇ ਹਾਲਸ। ਖੁੱਲ੍ਹੀ ਡੁੱਲੀ ਉਸ ਦੇ ਬਾਹਰ ਪਾਰਕਿੰਗ ਹੈ। ਉਹ ਸਲਾਨੋ ਕਾਉਂਟੀ ਦਾ ਪਹਿਲਾ 5 ਸਟਾਰ ਬੈਂਕਟ ਹਾਲ। ਉੱਥੇ ਜਿਹੜਾ ਆ ਭੋਜਨ ਆ, ਰੋਟੀ ਆ, ਕਲੇ ਅਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਆ, ਬਹੁਤ ਹੀ ਸਵਾਦਿਸ਼ਟ ਰੋਟੀ ਆ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਕੋਈ ਪਾਰਟੀ ਦੇ ਲਈ ਹਾਲ ਦੇਖ ਰਹੇ ਹੋ ਤਾਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਸਨਰਾਈਜ਼ ਬੈਂਕਟ ਹਾਲ ਵੈਕਾਵਿਲ। ਕਮਲ ਹੁਣਾਂ ਨੂੰ 707 474 7003 707 474 7003 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਆ ਉਸ ਦੀ ਜਿਹੜੀ ਆ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅੱਜ ਜਿਹੜੇ ਸਿੱਖ ਕੌਮ ਦੇ ਮਹਾਨ ਸ਼ਹੀਦ, ਇੱਕ ਮਨੁੱਖੀ ਅਧਿਕਾਰਾਂ ਦੇ ਜੁਝਾਰੂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਉਹਨਾਂ ਦੇ ਅੱਜ ਦੇ ਸ਼ਹੀਦੀ ਦਿਨ ਦੇ ਉੱਤੇ ਉਹਨਾਂ ਨੂੰ ਕੋਟਾਨਕੋਟ ਪ੍ਰਣਾਮ ਕਰਦੇ ਹਾਂ। 6 ਸਤੰਬਰ 1995 ਵਾਲੇ ਦਿਨ ਇਹ ਅਣਪਛਾਤੀਆਂ ਲਾਸ਼ਾਂ ਨੂੰ ਲੱਭਣ ਵਾਲੇ ਇਹ ਖੁਦ ਇੱਕ ਅਣਪਛਾਤੀ ਲਾਸ਼ ਬਣ ਕੇ ਕਿਤੇ ਜਿਹੜੇ ਸਭ ਨੂੰ ਪਤਾ ਵੀ ਉਸ ਟਾਈਮ ਦੇ ਉੱਤੇ ਸਰਕਾਰਾਂ ਜਿਹੜਾ ਕਿਸ ਤਰੀਕੇ ਦੇ ਨਾਲ ਚੱਲ ਰਹੀਆਂ ਸੀਗੀਆਂ। ਜਦੋਂ ਸਰਕਾਰ ਦੀਆਂ ਦਰਿੰਦਗੀਆਂ ਨੂੰ ਇਹਨਾਂ ਨੇ ਸਾਰਿਆਂ ਦੇ ਸਾਹਮਣੇ ਜਗ ਜ਼ਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਇਨਸਾਫ ਜਿਹੜਾ ਲਿਆਉਣ ਦੇਣ ਦੀ, ਜਿਹੜੇ ਉਹਨਾਂ ਲੋਕਾਂ ਦੇ ਨਾਲ ਨਿਹੱਥਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਘਾਣ ਹੋਇਆ ਸੀ ਉਹਦੇ ਬਾਰੇ ਦੱਸ ਰਹੇ ਸੀ, ਤਾਂ ਉਦੋਂ ਹੀ ਜਿਹੜੀ ਸਰਕਾਰ ਨੇ ਇਹਨਾਂ ਨੂੰ ਹੀ ਜਿਹੜਾ ਇੱਕ ਅਣਪਛਾਤੀ ਲਾਸ਼ ਜਿਹੜਾ ਬਣਾ ਦਿੱਤਾ। ਇਹਨਾਂ ਦੀ ਸ਼ਹਾਦਤ ਹੋਈ। ਪੰਜਾਬ ਪੁਲਿਸ ਨੇ ਇਹਨਾਂ ਨੂੰ ਜਿਹੜਾ ਅਚਾਨਕ ਜਿਹੜੇ ਉਹ ਚੱਕ ਕੇ ਉੱਥੇ ਲੈ ਗਏ। ਉਸ ਤੋਂ ਬਾਅਦ ਦੇ ਵਿੱਚ ਕੀ ਬਣਿਆ, ਕੀ ਹੋਇਆ, ਸਾਰੇ ਜਾਣੇ ਜਾਣਦੇ ਆ ਵੀ ਉਹਨਾਂ ਦੀ ਸ਼ਹਾਦਤ ਜਿਹੜੀ ਆ ਹੋਈ ਆ। ਸੋ ਅੱਜ ਦਾ ਜਿਹੜਾ ਇਹ ਦਿਨ ਆ, ਕੋਟਾਨਕੋਟ ਪ੍ਰਣਾਮ ਕਰਦੇ ਹਾਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ। ਉਹਨਾਂ ਨੂੰ ਉਹਨਾਂ ਦੀ ਸੋਚ ਉੱਤੇ, ਉਹਨਾਂ ਦੇ ਮਾਰਗ ਉੱਤੇ ਦਿਖਾਏ ਹੋਏ ਜਿਹੜੀਆਂ ਚੀਜ਼ਾਂ ਆ, ਜਿੱਦਾਂ ਉਹ ਕਰ ਰਹੇ ਸੀ, ਉਸ ਸੋਚ ਨੂੰ ਆਪਾਂ ਸਲਾਮ ਕਰਦੇ ਹਾਂ ਅਤੇ ਕੋਸ਼ਿਸ਼ ਕਰੀਏ ਵੀ ਆਪਾਂ ਵੀ ਉਹਨਾਂ ਵਰਗੇ ਜਿਹੜੇ ਉਹ ਬਣ ਸਕੀਏ, ਸੱਚ ਦੇ ਪਹਿਰੇਦਾਰ ਜਿਹੜੇ ਉਹ ਆਪਾਂ ਬਣ ਸਕੀਏ। ਜਿਸ ਤਰੀਕੇ ਦੇ ਨਾਲ ਜਿਹੜੀ ਉਹ ਲਘੂ ਕਥਾ, ਉਹਨਾਂ ਦੀ ਅਖੀਰਲੀ ਸਪੀਚ ਜਿਹੜੀ ਆ ਉਹ ਜਿਹੜੀ ਬਹੁਤ ਜ਼ਿਆਦਾ ਪ੍ਰਚਲਿਤ ਆ, ਉਹ ਵੀ ਆਪਾਂ ਤੁਹਾਨੂੰ ਜਿਹੜਾ ਜ਼ਰੂਰ ਸੁਣਾਵਾਂਗੇ ਅੱਜ ਦੇ ਦਿਨ। ਪਰ ਇੱਕ ਐਸੀ ਰੂਹ ਆਪਣੇ ਕੋਲ ਉਦੋਂ ਖੋਹ ਲਈ ਗਈ, ਵਿਛੜੀ ਨਹੀਂ ਆਪਾਂ ਕਹਿ ਸਕਦੇ, ਖੋਹ ਲਈ ਗਈ, ਜਿਹੜਾ ਇੱਕ ਚਾਨਣ ਮੁਨਾਰਾ ਸੀਗਾ ਬਹੁਤ ਸਾਰੇ ਲੋਕਾਂ ਦੇ ਲਈ। ਅਤੇ ਕੋਟਾਨਕੋਟ ਪ੍ਰਣਾਮ ਕਰਦੇ ਹਾਂ ਇਹਨਾਂ ਦੀ ਸ਼ਹਾਦਤ ਦਾ, ਸਿੱਖ ਕੌਮ ਦੇ ਲਈ ਜਿਹੜੇ ਕਿ ਦਿੱਤੇ ਇਹਨਾਂ ਦੇ ਬਲੀਦਾਨ ਦਾ। ਪੂਰੇ ਪਰਿਵਾਰ ਦੇ ਨਾਲ ਸਾਰੀ ਸਿੱਖ ਕੌਮ ਜਿਹੜੀ ਆ ਅਜਿਹੇ ਮੌਕਿਆਂ ਦੇ ਉੱਤੇ ਜਿਹੜੀ ਹਮੇਸ਼ਾ ਹੀ ਸਾਥ ਉਹਨਾਂ ਦਾ ਦਿੰਦੇ ਰਹੇ ਆ, ਹਮੇਸ਼ਾ ਦਿੰਦੇ ਆ। ਉਹਨਾਂ ਦੀ ਜਿਹੜੀ ਬੱਚੀ ਆ ਉਹ ਸਭ ਨੂੰ ਪਤਾ ਵੀ ਇੱਥੇ ਹੀ ਨੇ, ਅਤੇ ਰਹਿ ਕੇ ਉਹ ਵੀ ਜਗ੍ਹਾ ਦੇ ਉੱਤੇ ਜਾ ਕੇ ਜਿਹੜੇ ਆ ਉਹ ਬੋਲਦੇ ਰਹਿੰਦੇ ਨੇ, ਦੱਸਦੇ ਰਹਿੰਦੇ ਨੇ ਜੋ ਉਹਨਾਂ ਦੇ ਪਿਤਾ ਜੀ ਨੇ ਜਿਹੜਾ ਆ ਉਹ ਕਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਉਹਨਾਂ ਦੇ ਦੁਆਰਾ ਇਹਨਾਂ ਦੇ ਇਸੇ ਤਰੀਕੇ ਦੇ ਨਾਲ ਜਿਹੜੇ ਅਣਪਛਾਤੀਆਂ ਲਾਸ਼ਾਂ ਸੀ, ਜਿਹੜੇ ਲੋਕ ਡਿਸਅਪੀਅਰ ਹੋ ਗਏ ਬੇਸਿਕਲੀ, ਜਿਹੜੀ ਇਨਸਾਫ ਕਰਕੇ ਇੱਕ ਸੰਸਥਾ ਆ, ਉਹ ਇਹੀ ਜਿਹੜੀ ਟਰਾਈ ਆ ਉਹ ਕਰ ਰਹੀ ਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ
ਉਹ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਨੂੰ ਘਰੋਂ ਕਹਿ ਕੇ ਜਿਹੜੇ ਘਰੋਂ ਗਏ ਵਿਚਾਰੇ ਮੁੰਡੇ ਆ ਉਹਨਾਂ ਨੂੰ ਚੱਕ ਲਿਆ ਗਿਆ, ਉਹਨਾਂ ਦੀਆਂ ਲਾਸ਼ਾਂ ਲੱਭ ਕੇ ਉਹਨਾਂ ਨੂੰ ਇਨਸਾਫ ਜਿਹੜਾ ਦਿਵਾਇਆ ਜਾ ਸਕੇ। ਸੋ ਕੋਟਾਨ-ਕੋਟ ਕਰਦੇ ਹਾਂ ਸਿੱਖ ਕੌਮ ਦੇ ਇੱਕ ਹੋਰ ਮਹਾਨ ਸ਼ਹੀਦ ਨੂੰ। ਆਓ ਅੱਗੇ ਵੱਧਦੇ ਹਾਂ, ਹੁਣ ਆਪਾਂ ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਕੱਲ੍ਹ ਨਿਊਯਾਰਕ ਟਾਈਮਸ ਦੇ ਵਿੱਚ ਕਿਸੇ ਨੇ ਇੱਕ ਓਪੀਨੀਅਨ ਆਰਟੀਕਲ ਜਿਹੜਾ ਆ ਉਹ ਛਾਪਿਆ, ਜਿਸ ਦੇ ਵਿੱਚ ਕਾਫੀ ਜ਼ਿਆਦਾ ਨਿੰਦਾ ਜਿਹੜੀ ਆ ਰਾਸ਼ਟਰਪਤੀ ਡੋਨਲਡ ਟਰੰਪ ਆ ਉਹਨਾਂ ਦੀ ਜਿਹੜੀ ਆ ਉਹ ਕੀਤੀ ਗਈ। ਸੋ ਨਿਊਯਾਰਕ ਟਾਈਮਸ ਨੇ ਜਿਹੜਾ ਇਹ ਆਰਟੀਕਲ ਓਪੀਨੀਅਨ ਆਰਟੀਕਲ ਜਿਹੜਾ ਜਿਸ ਦੇ ਵਿੱਚ ਛਾਪਿਆ ਆ, ਉਸ ਦੇ ਵਿੱਚ ਦੱਸਿਆ ਉਹਨਾਂ ਦੇ ਵੱਲੋਂ ਇਹ ਗਿਆ ਵੀ ਜਿਹੜੇ ਟਰੰਪ ਪ੍ਰਸ਼ਾਸਨ ਦੇ ਵਿੱਚੋਂ ਹੀ ਕਿਸੇ ਇੱਕ ਅਧਿਕਾਰੀ ਨੇ ਜਿਹੜਾ ਆ ਇਹ ਆਰਟੀਕਲ ਲਿਖਿਆ ਆ। ਸੋ ਹੁਣ ਉਸ ਆਥਰ ਦੀ ਕੋਈ ਵਾਈਲਡ ਗੈਸ ਜਿਹੜੇ ਇਸ ਟਾਈਮ ਗੇਮ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਉਹ ਚੱਲ ਰਹੀ ਆ ਵਾਸ਼ਿੰਗਟਨ DC 'ਚ, ਕਹਿੰਦੇ ਇਸ ਟਾਈਮ ਸਭ ਤੋਂ ਵੱਡਾ ਰੌਲਾ ਇਸੇ ਚੀਜ਼ ਦਾ ਪਿਆ ਆ ਵੀ ਇਹ ਜਿਹੜਾ ਆਰਟੀਕਲ ਲਿਖ ਜਿਹੜਾ ਕਿਸ ਨੇ ਦਿੱਤਾ ਆ। ਰਾਸ਼ਟਰਪਤੀ ਟਰੰਪ ਨੇ ਨਾਲ ਦੇ ਨਾਲ ਹੀ ਇਸ ਆਰਟੀਕਲ ਦੀ ਜਿਹੜੀ ਆਪਣੇ ਪੱਧਰ ਦੇ ਉੱਤੇ ਜਿਹੜੀ ਕੜੀ ਆਲੋਚਨਾ ਜਿਹੜੀ ਉਹ ਕੀਤੀ। ਉਹਨਾਂ ਨੇ ਟਵੀਟ ਜਿਹੜਾ ਆ ਉਹ ਕੀਤਾ, ਡੀਪ ਸਟੇਟ ਦੀ ਗੱਲ ਕੀਤੀ, ਲੈਫਟ ਨੂੰ ਵਿੱਚ ਲਿਆ ਅਤੇ ਨਾਲ ਹੀ ਜਿਹੜਾ ਫੇਕ ਨਿਊਜ਼ ਮੀਡੀਆ ਉਹਨਾਂ ਨੇ ਕਿਹਾ ਵੀ ਸਾਰੇ ਜਾਣੇ ਕਰੇਜ਼ੀ ਹੋ ਗਏ ਆ ਅਤੇ ਇਹ ਸਾਰਾ ਕੁਛ ਹੈਗਾ ਆ। ਟਰੰਪ ਨੇ ਨਾਲ ਹੀ ਕਿਹਾ, ਉਹਨਾਂ ਨੇ ਉਸ ਨੂੰ ਵੰਗਾਰਿਆ ਵੀ ਜਿਹੜਾ ਗਟਲਸ ਜਿਹੜਾ ਬੰਦਾ ਜਿਸ ਨੇ ਵੀ ਇਹ ਅਨੋਨਿਮਸ ਪਰਸਨ ਜਿੰਨੇ ਵੀ ਇਹ ਲਿਖਿਆ ਆ, ਉਹ ਕਹਿੰਦੇ ਵੀ ਨਾਲ ਮੈਨੂੰ ਇਹ ਵੀ ਪਤਾ ਹੈ ਵੀ ਉਹ ਹੈਗਾ ਨਹੀਂ ਹੈ, ਇਹਨਾਂ ਨੇ ਆਪਣੇ ਕੋਲੋਂ ਹੀ ਜਿਹੜਾ ਆ ਉਹ ਲਿਖਤਾ ਆ। ਅਤੇ ਇਹ ਸਾਰੀਆਂ ਚੀਜ਼ਾਂ ਆ ਉਹਨਾਂ ਨੇ ਜਿਹੜੀਆਂ ਛਾਪੀਆਂ ਉਹ ਆਵੇ ਮੇਰੇ ਸਾਹਮਣੇ ਅਤੇ ਮੇਰੇ ਨਾਲ ਜਿਹੜੀ ਉਹ ਗੱਲ ਕਰੇ, ਅਤੇ ਇਹ ਬੁਜ਼ਦਿਲੀ ਦਾ ਜਿਹੜਾ ਆ ਉਹ ਉਸਨੇ ਕੰਮ ਕੀਤਾ ਆ। ਪਰ ਇਹ ਆ ਵੀ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਨਿਊਯਾਰਕ ਟਾਈਮਸ ਦਾ ਇਹ ਓਪਐਡ ਆਰਟੀਕਲ ਜਿਹੜਾ ਆਇਆ ਆ, ਉਸ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਜਿਹੜਾ ਆ ਉਹ ਇਸ ਟਾਈਮ ਬਣਿਆ ਆ। ਅਤੇ ਕੱਲ੍ਹ ਹੀ ਅਜੇ ਜਿਹੜੇ ਬੌਬ ਵੁੱਡਵਰਡ ਸੀਗੇ ਉਹਨਾਂ ਦੀ ਕਿਤਾਬ ਨੂੰ ਲੈ ਕੇ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਨਵੀਂ ਕਿਤਾਬ ਸੀਗੀ ਫੀਅਰ ਟਰੰਪ ਇਨ ਦਾ ਵਾਈਟ ਹਾਊਸ, ਜਿਹੜੀ ਨਵੀਂ ਕਿਤਾਬ ਆ ਬੌਬ ਵੁੱਡਵਰਡ ਦੀ, ਉਹਦੇ 'ਤੇ ਰੌਲਾ ਸੀਗਾ। ਅਤੇ ਹੁਣ ਜਿਹੜਾ ਇੱਕ ਓਪੀਨੀਅਨ ਆਰਟੀਕਲ ਨਿਊਯਾਰਕ ਟਾਈਮਸ ਦੇ ਵਿੱਚ ਜਿਹੜਾ ਛਪਿਆ ਆ, ਜਿਸ ਦੇ ਵਿੱਚ ਇੱਕ ਕਹਿੰਦੇ ਆ ਵੀ ਸੀਨੀਅਰ ਅਫੀਸ਼ੀਅਲ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਜਿਨ੍ਹਾਂ ਨੇ ਆਰਟੀਕਲ ਛਾਪ ਦਿੱਤਾ ਆ। ਸੋ ਉਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਜਿਹੜਾ ਆ ਉਹ ਰਿਹਾ ਆ। ਸੋ ਹੁਣ ਦੇਖਦੇ ਹਾਂ ਕੌਣ ਇਸ ਦੇ ਪਿੱਛੇ ਹੋ ਸਕਦਾ ਆ। ਕਈ ਜਿਹੜੇ ਆ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਨਾਮ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦਾ ਜਿਹੜਾ ਉਹ ਲਈ ਜਾ ਰਹੇ ਆ, ਕਈ ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਨੂੰ ਕਹਿ ਰਹੇ ਨੇ, ਅਤੇ ਕਈ ਜਿਹੜੇ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਡੈਨ ਕੋਟਸ ਆ ਉਹਨਾਂ ਦਾ ਨਾਮ ਜਿਹੜਾ ਇਸ ਦੇ ਵਿੱਚ ਲੈ ਰਹੇ ਆ ਵੀ ਸ਼ਾਇਦ ਇਹਨਾਂ ਦੇ ਵੱਲੋਂ ਜਿਹੜਾ ਲਿਖਿਆ ਗਿਆ ਹੋ ਸਕਦਾ ਆ। ਇੱਕ ਇੱਥੇ ਅਮਰੀਕਾ ਦੇ ਵਿੱਚ ਇੱਕ ਬੜਾ ਹੀ ਮਸ਼ਹੂਰ ਇੱਕ ਹਿਸਾਬ ਦੇ ਨਾਲ ਨੈਟਫਲਿਕਸ ਦੀ ਸੀਰੀਜ਼ ਹੈਗੀ ਆ ਹਾਊਸ ਆਫ ਕਾਰਡਸ, ਉਸ ਦੇ ਵਿੱਚ ਜਿਹੜਾ ਦਿਖਾਇਆ ਗਿਆ ਆ ਵੀ ਕਿੱਦਾਂ ਪੋਲੀਟੀਸ਼ੀਅਨਸ ਆਪਣੀ ਕੁਰਸੀ ਪਾਉਣ ਦੇ ਲਈ ਕੁਛ ਵੀ ਹੱਦ ਤੱਕ ਜਿਹੜਾ ਆ ਉਹ ਜਾ ਸਕਦੇ ਆ। ਉਹ ਇੱਕ ਜਿਹੜਾ ਸੀਰੀਜ਼ ਆ ਉਸ ਦੇ ਵਿੱਚ ਕੋਈ ਸੱਚ ਨਹੀਂ, ਪਰ ਉਸ ਤਰੀਕੇ ਦੇ ਨਾਲ ਉਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਕਹਿ ਲਓ ਵੀ ਭਾਵਨਾ ਹੈਗੀ ਆ ਵੀ ਪੋਲੀਟੀਸ਼ੀਅਨ ਕੁਛ ਵੀ ਕਰ ਸਕਦੇ ਆ। ਸੋ ਕਹਿੰਦੇ ਉਸੇ ਤਰੀਕੇ ਦੇ ਨਾਲ ਇੱਕ ਜਿਹੜਾ ਪਲਾਟ ਟਵਿਸਟ ਆ ਜਾਂ ਉਸ ਤਰੀਕੇ ਦੇ ਨਾਲ ਇਹ ਚੀਜ਼ ਦਿਖਾਈ ਗਈ ਆ ਵੀ ਕੋਈ ਨਾ ਕੋਈ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਟੌਪ ਦੇ ਲੈਵਲ ਦੇ ਉੱਤੇ ਸੀਨੀਅਰ ਅਫੀਸ਼ੀਅਲ ਜਿਹੜੇ ਆ ਉਹਨਾਂ ਨੇ ਓਪੀਨੀਅਨ ਆਰਟੀਕਲ ਜਿਹੜਾ ਆ ਉਹ ਛਾਪਿਆ ਆ, ਜਿਸ ਦੇ ਵਿੱਚ ਕਈ ਤਰੀਕੇ ਦੀਆਂ ਜਿਹੜੀਆਂ ਆ ਕਹਿ ਲਓ ਵੀ ਦੋਸ਼ ਕਥਿਤ ਦੋਸ਼ ਜਿਹੜੇ ਆ ਰਾਸ਼ਟਰਪਤੀ ਟਰੰਪ ਦੇ ਉੱਤੇ ਜਿਹੜੇ ਆ ਉਸ ਦੇ ਵਿੱਚ ਲਾਏ ਗਏ ਹੋਏ ਨੇ। ਅਤੇ ਇਹ ਹੁਣ ਕਾਫੀ ਵੱਡਾ ਜਿਹੜਾ ਆ ਇੱਕ ਵਿਵਾਦ ਰੌਲਾ ਜਿਹੜਾ ਉਹ ਬਣਿਆ ਪਿਆ ਆ। ਹੁਣ ਸਭ ਤੋਂ ਵੱਡਾ ਮਸਲਾ ਜਿਹੜਾ ਇਹ ਆ ਵੀ ਦੇਖਣ ਵਾਲੀ ਗੱਲ ਰਹੂਗੀ ਵੀ ਕਦੀ ਕੋਈ ਬੰਦਾ ਉਹ ਸਾਹਮਣੇ ਆਊਗਾ ਜਿਸ ਨੇ ਐਕਚੁਅਲ ਦੇ ਵਿੱਚ ਇਹ ਆਰਟੀਕਲ ਲਿਖਿਆ ਆ ਕੀ ਵਾਕਿਆ ਹੀ ਕੋਈ ਰਾਸ਼ਟਰਪਤੀ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਸੀਗਾ ਜਾਂ ਜਿਹੜੀ ਨਿਊਯਾਰਕ ਟਾਈਮਸ ਆ ਉਹਨਾਂ ਨੇ ਖੁਦ ਆਪ ਲਿਖ ਕੇ ਅਤੇ ਇਹ ਚੀਜ਼ ਜਿਹੜੀ ਆ ਉਹ ਕਹਿ ਦਿੱਤੀ ਵੀ ਕਿਸੇ ਆਰਟੀਕਲ ਜਿਹੜਾ ਟੌਪ ਲੀਡਰ ਜਿਹੜਾ ਹੈਗਾ ਆ ਸੀਨੀਅਰ ਅਫੀਸ਼ੀਅਲ ਜਿਹੜਾ ਆ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ 'ਚੋਂ ਉਸਨੇ ਲਿਖਿਆ ਆ। ਸੋ ਦੇਖਦੇ ਹਾਂ ਵੀ ਇਹ ਕੀ ਹੁੰਦਾ ਹੈ, ਪਰ ਇਸ ਦੇ ਕਰਕੇ ਜਿਹੜੇ ਅੱਗ ਬਬੂਲੇ ਬਹੁਤ ਜਿਹੜੇ ਇਸ ਟਾਈਮ ਰਾਸ਼ਟਰਪਤੀ ਡੋਨਲਡ ਟਰੰਪ ਆ ਉਹ ਹੋਏ ਪਏ ਹੋਏ ਨੇ। ਸੋ ਦੇਖਦੇ ਹਾਂ ਕੀ ਬਣਦਾ ਆ। ਅਗਲੀ ਜਿਹੜੀ ਹੁਣ ਆਪਾਂ ਖਬਰ ਉਸ ਦੇ ਉੱਤੇ ਜਿਹੜੇ ਆਪਾਂ ਵੱਧਦੇ ਜਾਈਏ,
ਕੱਲ ਇੱਕ ਵਾਰੀ ਫਿਰ ਜਿਹੜੀ ਬ੍ਰੈਟ ਕੈਵਨਾ ਜਿਹੜੇ ਹੈਗੇ ਨੇ, ਜਿਨ੍ਹਾਂ ਦੀ ਹੀਅਰਿੰਗ ਇਸ ਟਾਈਮ ਚੱਲ ਰਹੀ ਹੈ, ਸੁਪਰੀਮ ਕੋਰਟ ਦੇ ਨੋਮੀਨੀ ਹੈਗੇ ਨੇ ਰਾਸ਼ਟਰਪਤੀ ਟਰੰਪ ਦੇ ਦੁਆਰਾ, ਅਤੇ ਉਹ ਉੱਥੋਂ ਦੇ ਫੈਡਰਲ ਸਰਕਟ ਕੋਰਟ ਦੇ ਜਿਹੜੇ ਜੱਜ ਵੀ ਨੇ ਵਾਸ਼ਿੰਗਟਨ DC ਦੇ ਵਿੱਚ ਹੀ ਆ। ਅਤੇ ਕੱਲ੍ਹ ਦੇ ਵਿੱਚ ਵੀ ਕਾਫੀ ਰੌਲਾ ਗੌਲਾ ਹੱਲਾ ਗੁੱਲਾ ਜਿਹੜਾ ਆ ਉਹ ਉੱਥੇ ਹੁੰਦਾ ਰਿਹਾ। ਪਹਿਲੇ ਦਿਨ ਜਿਹੜੇ 66 ਬੰਦੇ ਜਿਹੜੀ ਇਹਨਾਂ ਦੀ ਹੀਅਰਿੰਗ ਦੇ ਵਿੱਚ ਇੰਟੈਲੀਜੈਂਸ ਜਿਹੜੀ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਜਿਹੜੀ ਚੱਲ ਰਹੀ ਆ, ਉਸ ਵਿੱਚ 66 ਬੰਦਿਆਂ ਨੂੰ ਰਿਮੂਵ ਕੀਤਾ ਗਿਆ ਸੀਗਾ। ਅਤੇ ਬਾਅਦ ਦੇ ਵਿੱਚ ਅੱਜ ਕੱਲ੍ਹ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਵੀ ਕੱਲ੍ਹ ਦਾ ਜਿਹੜਾ ਦੂਜਾ ਦਿਨ ਹੀਅਰਿੰਗ ਦਾ ਚੱਲ ਰਿਹਾ ਆ, ਉੱਥੇ 73 ਬੰਦਿਆਂ ਨੂੰ ਜਿਹੜਾ ਆ US ਕੈਪੀਟਲ ਪੁਲਿਸ ਆ ਉਹਨਾਂ ਦੇ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਆ ਬ੍ਰੈਟ ਕੈਵਨਾ ਦੀ ਕਨਫਰਮੇਸ਼ਨ ਹੀਅਰਿੰਗ ਨੂੰ ਲੈ ਕੇ। ਸੋ ਬਹੁਤ ਸਾਰੇ ਡੈਮੋਸਟ੍ਰੇਟਰਸ ਜਿਹੜੇ ਸੀਗੇ ਉੱਥੇ ਵਿਰੋਧ ਕਰਨ ਵਾਲੇ ਆਏ ਪਹੁੰਚੇ ਹੋਏ ਸੀ, ਅੰਦਰ ਬੈਠੇ ਸੀਗੇ। ਉਹ ਬਾਰ-ਬਾਰ ਜਦੋਂ ਵੀ ਕੋਈ ਵੀ ਸੈਨੇਟਰ ਸਵਾਲ ਪੁੱਛਦਾ ਸੀ ਅਤੇ ਜਦੋਂ ਬ੍ਰੈਟ ਕੈਵਨਾ ਜਵਾਬ ਦੇ ਰਹੇ ਹੁੰਦੇ ਸੀਗੇ ਤਾਂ ਵਿੱਚ ਰੌਲਾ ਪਾਉਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਸੀਗੇ। ਸੋ ਇਸੇ ਦੇ ਚੱਲਦਿਆਂ ਉਹਨਾਂ ਨੇ 73 ਬੰਦਿਆਂ ਨੂੰ ਜਿਹੜਾ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਆ US ਕੈਪੀਟਲ ਪੁਲਿਸ ਨੇ। ਕੱਲ੍ਹ ਦਾ ਦਿਨ ਵੀ ਕਾਫੀ ਲੰਮਾ ਚੌੜਾ ਜਿਹੜਾ ਆ ਉਹ ਰਿਹਾ, ਜਿਸ ਦੇ ਵਿੱਚ ਇਹ ਕਈ ਤਰੀਕੇ ਦੇ ਜਿਹੜੇ ਸਵਾਲ ਆ ਉਹ ਉਹਨਾਂ ਨੂੰ ਜਿਹੜੇ ਬ੍ਰੈਟ ਕੈਵਨਾ ਆ ਉਹਨਾਂ ਨੂੰ ਕੀਤੇ ਗਏ ਆ। ਸੋ ਦੇਖਦੇ ਹਾਂ ਵੀ ਕੀ ਬਣਦਾ ਆ। ਅੱਜ ਦੇ ਦਿਨ ਵੀ ਜਿਹੜੀ ਉਹਨਾਂ ਦੀ ਹੀਅਰਿੰਗ ਆ ਉਹ ਲਗਾਤਾਰ ਜਿਹੜੀ ਉਹ ਚੱਲ ਰਹੀ ਹੈਗੀ ਆ, ਅਤੇ ਸੋ ਦੇਖਦੇ ਹਾਂ ਵੀ ਕਨਫਰਮੇਸ਼ਨ ਹੋਣ ਦੇ ਵਿੱਚ ਕਿੰਨਾ ਕੁ ਹੋਰ ਸਮਾਂ ਜਿਹੜਾ ਉਹ ਲੱਗੂਗਾ। ਸੋ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਜਿੰਨੇ ਵੀ ਡੈਮੋਕ੍ਰੇਟਸ ਆ, ਉਹ ਇੱਕ ਜਿਹੜਾ ਉਹਨਾਂ ਦਾ ਮੇਨ ਮੁੱਦਾ ਜਿਹੜਾ ਇਹ ਹੈਗਾ ਆ ਵੀ ਇਹ ਕਾਫੀ ਫਾਰ ਰਾਈਟ ਕੰਜ਼ਰਵੇਟਿਵ ਜਿਹੜੇ ਹੈਗੇ ਨੇ, ਅਤੇ ਉੱਧਰ ਜਿਹੜੇ ਰਿਪਬਲਿਕਨ ਆ ਅਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਚਾਹੁੰਦੇ ਨੇ ਵੀ ਇੱਦਾਂ ਦੀ ਵਿਚਾਰਧਾਰਾ ਵਾਲਾ ਬੰਦਾ ਕਿਤੇ ਨਾ ਕਿਤੇ ਉੱਥੇ ਹੋਵੇ ਵੀ। ਸੋ ਜਿਹੜੇ ਜਸਟਿਸ ਰੀਸੈਂਟਲੀ ਜਿਨ੍ਹਾਂ ਨੇ ਆਪਣੇ ਆਪ ਨੂੰ ਸੇਵਾ ਮੁਕਤ ਜਿਹੜਾ ਉਹ ਕਰ ਲਿਆ ਆ, ਉਹਨਾਂ ਨੇ ਕਿਹਾ ਵੀ ਮੈਂ ਹੁਣ ਸੰਨਿਆਸ ਜਿਹੜਾ ਉਹ ਲੈਣ ਜਾ ਰਿਹਾ ਆ ਜਿਹੜੀ ਸੁਪਰੀਮ ਕੋਰਟ ਦੇ ਜਸਟਿਸ ਤੋਂ। ਸੋ ਇਹ ਸੀਟ ਜਿਹੜੀ ਆ ਵਿਹਲੀ ਆ ਉਹ ਹੋਈ ਆ, ਅਤੇ ਹੁਣ ਜਿਹੜੀ ਸੈਨੇਟ ਆ ਅਤੇ ਰਾਸ਼ਟਰਪਤੀ ਆ ਉਹ ਇਸ ਸੀਟ ਨੂੰ ਭਰਨ ਦੇ ਲਈ ਇਹਨਾਂ ਦਾ ਨਾਮ ਹੈਗਾ ਆ। ਇਹਨਾਂ ਦਾ ਨਾਮ ਪਹਿਲੀ ਲਿਸਟ ਦੇ ਵਿੱਚ ਵੀ ਸ਼ਾਮਿਲ ਸੀ ਜਦੋਂ ਪਹਿਲੇ ਸੁਪਰੀਮ ਕੋਰਟ ਦੇ ਜਸਟਿਸ ਆ ਉਹਨਾਂ ਦਾ ਜਿਹੜਾ ਕੀਤਾ ਗਿਆ ਸੀ, ਉਹਨਾਂ ਨੂੰ ਨੋਮੀਨੀ ਜਿਹੜਾ ਕੀਤਾ ਗਿਆ ਸੀ ਜਦੋਂ ਨੀਲ ਗੌਰਸਚ ਬਣੇ ਸੀਗੇ। ਸੋ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਹੀ ਜਦੋਂ ਆਪਣੇ ਬਣੇ ਹੀ ਸੀਗੇ ਰਾਸ਼ਟਰਪਤੀ, ਉਦੋਂ ਉਹਨਾਂ ਨੇ ਉਹ ਲਿਸਟ ਜਿਹੜੀ ਉਹ ਤਿਆਰ ਕੀਤੀ ਸੀ, ਅਤੇ ਉਸੇ ਲਿਸਟ ਦੇ ਵਿੱਚੋਂ ਇਹਨਾਂ ਦਾ ਨਾਮ ਜਿਹੜਾ ਆ ਉਹ ਨਿਕਲਿਆ ਹੋਇਆ ਆ। ਇਹ ਵੀ ਬੜੇ ਸੰਜਮ ਦੇ ਨਾਲ, ਧਿਆਨ ਦੇ ਨਾਲ ਜਿਹੜੇ ਆ ਉਹ ਜਵਾਬ ਦੇ ਰਹੇ ਆ। ਬੜੀ ਪ੍ਰੈਕਟਿਸ ਇਹਨਾਂ ਨੂੰ ਵੀ ਹੈਗੀ ਆ, ਬੜੇ ਇੰਟੈਲੀਜੈਂਟ ਬੰਦੇ ਨੇ। ਐਸੀ ਤਾਂ ਕੋਈ ਗੱਲ ਨਹੀਂ, ਹੁਣ ਜੇ ਕੋਈ ਜੱਜ ਲੈਵਲ ਦੇ ਉੱਤੇ ਕੋਈ ਪਹੁੰਚਿਆ ਆ ਤਾਂ ਮਾੜਾ ਮੋਟਾ ਬੰਦਾ ਤਾਂ ਜਿਹੜਾ ਨਹੀਂ ਹੋਊਗਾ, ਅਤੇ ਹਰ ਇੱਕ ਚੀਜ਼ ਦਾ ਗਿਆਨ ਜਿਹੜਾ ਉਹ ਰਹਿੰਦਾ ਹੀ ਆ। ਸੋ ਉਹ ਕਿਤੇ ਨਾ ਕਿਤੇ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਇਹ ਚੀਜ਼ ਜ਼ਰੂਰ ਝਲਕਦੀ ਸੀ। ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਸੰਵਿਧਾਨ ਨੂੰ ਲਿਖਿਆ ਗਿਆ, ਟੈਕਸਟ ਜਿੱਦਾਂ ਲਿਖਿਆ ਗਿਆ ਆ, ਮੈਂ ਉਸ ਦੇ ਹਿਸਾਬ ਦੇ ਨਾਲ ਹੀ ਕੰਸਟੀਟਿਊਸ਼ਨ ਨੂੰ ਪੜ੍ਹ ਕੇ ਹੀ ਉਹਦੇ ਹਿਸਾਬ ਦੇ ਨਾਲ ਹੀ ਆਪਣੇ ਓਪੀਨੀਅਨ, ਆਪਣੇ ਜਿਹੜੇ ਜਵਾਬ ਆ ਅਤੇ ਆਪਣੇ ਜਿਹੜੇ ਫੈਸਲੇ ਆ ਉਹ ਲੈਂਦੇ ਆ। ਬਹੁਤ ਵਾਰੀ ਜਿਹੜੇ ਆ ਕਿ ਉਹਨਾਂ ਨੂੰ ਵੀ ਪੁੱਛਿਆ ਗਿਆ ਵੀ ਜਿਹੜੀ ਇੱਕ ਸਵਿੰਗ ਵੋਟ ਨੂੰ ਤੁਸੀਂ ਕਰਨ ਜਾ ਰਹੇ ਹੋ, ਉਹਨਾਂ ਦੀ ਥਾਂ ਲੈਣ ਜਾ ਰਹੇ ਹੋ, ਤਾਂ ਉਸ ਦੇ ਉੱਤੇ ਕੀ ਤੁਹਾਡੇ ਵਿਚਾਰ ਆ? ਉਹ ਕਹਿੰਦੇ ਵੀ ਇਹ ਸਵਿੰਗ ਵੋਟ ਚਲੋ ਲੋਕਾਂ ਦੀ ਆਪੋ ਆਪਣੀ ਮਰਜ਼ੀ ਹੈ, ਜਿੱਦਾਂ ਮਰਜ਼ੀ ਜਿਹੜਾ ਆ ਕੋਈ ਕਹਿ ਸਕਦਾ ਆ, ਪਰ ਜਿਹੜਾ ਵੀ ਕੋਈ ਜਸਟਿਸ ਹੁੰਦਾ ਆ ਉਹਨੇ ਆਪਣੇ ਜਿਹੜਾ ਜੋ ਉਹਦੀ ਵਿਚਾਰਧਾਰਾ ਹੁੰਦੀ ਆ ਅਤੇ ਜੋ ਕੌਨਸਟੀਟਿਊਸ਼ਨ ਦੇ ਵਿੱਚ ਲਿਖਿਆ ਆ, ਮੇਜਰ ਕੰਮ ਫਿਰ ਵੀ ਜਿਹੜਾ ਕੌਨਸਟੀਟਿਊਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਿਖਿਆ ਗਿਆ ਆ ਉਸ ਦੇ ਪੜ੍ਹ ਕੇ ਹੀ ਜਿਹੜਾ ਉਹਨਾਂ ਨੇ ਫੈਸਲੇ ਜਿਹੜੇ ਆ ਉਹ ਲੈਣੇ ਹੁੰਦੇ ਆ। ਹਾਂ, ਇਹ ਗੱਲ ਹੁੰਦੀ ਆ ਵੀ ਕੋਈ ਤੁਸੀਂ ਆ, ਕੋਈ ਮੈਂ ਆ, ਜਾਂ ਕੋਈ ਵੀ ਆ, ਹਰ ਇੱਕ ਦੀ ਆਪੋ ਆਪਣੀ ਵਿਚਾਰਧਾਰਾ ਦੇ ਅਨੁਸਾਰ ਕਿਸੇ ਨੂੰ ਉਹ ਜਿਹੜੇ ਫੈਸਲੇ ਆ ਉਹ ਲੈਫਟ ਲੱਗਦੇ ਨੇ, ਕਿਸੇ ਨੂੰ ਉਹ ਜਿਹੜੇ ਉਹ ਰਾਈਟ ਲੱਗਦੇ ਨੇ, ਪਰ ਜਿਹੜੇ ਜੱਜ ਜਾਂ ਜਸਟਿਸ ਹੁੰਦੇ ਆ ਆਪਣੇ ਵੱਲੋਂ ਉਹ ਸਹੀ ਹੀ ਫੈਸਲਾ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ, ਆਪਣੇ ਜਿਹੜੇ ਆ ਥੋੜ੍ਹੀ ਬਹੁਤੀ ਸਮਝ ਅਤੇ ਬਾਕੀ ਜਿਹੜੇ ਸੰਵਿਧਾਨ ਨੂੰ ਜਿਹੜਾ ਉਹ ਪੜ੍ਹ ਕੇ। ਸੋ ਬਹੁਤ ਸਾਰੀ ਜਿਹੜੀ ਲੈਂਗੁਏਜ ਦੇ ਉੱਤੇ ਉਹਨਾਂ ਨੇ ਕਿਹਾ ਵੀ ਬਹੁਤ ਜ਼ਿਆਦਾ ਗੌਰ ਆ ਉਸ ਦੇ ਵਿੱਚ ਕੀਤਾ ਜਾਂਦਾ ਹੁੰਦਾ ਆ। ਸੋ ਦੇਖਦੇ ਹਾਂ ਵੀ ਕਨਫਰਮੇਸ਼ਨ ਹੀਅਰਿੰਗ ਹੋਰ ਕਿੰਨਾ ਚਿਰ ਜਿਹੜੀ ਆ ਇਹਨਾਂ ਦੀ ਜਿਹੜੀ ਚੱਲੂਗੀ, ਅਤੇ ਜੇ ਸੈਨੇਟ ਜੁਡੀਸ਼ਰੀ ਕਮੇਟੀ ਕਨਫਰਮ ਜੇ ਕਰ ਦਿੰਦੀ ਆ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਸੈਨੇਟ ਦੇ ਵਿੱਚ ਜਿਹੜੀ ਆ ਵੋਟ ਦੇ ਲਈ, ਅਪਰੂਵਲ ਦੇ ਲਈ ਜਿਹੜੀ ਉਹ ਜਾਊਗੀ। ਸੋ ਦੱਸ ਜੇ ਵੀ ਸੈਨੇਟ ਜੁਡੀਸ਼ਰੀ ਕਮੇਟੀ ਦੇ ਵਿੱਚ ਕੁੱਲ 21 ਮੈਂਬਰ ਨੇ, ਜਿਨ੍ਹਾਂ ਵਿੱਚ 11 ਰਿਪਬਲਿਕਨ ਨੇ, 10 ਜਿਹੜੇ ਉਹ ਡੈਮੋਕ੍ਰੇਟ ਨੇ। ਸੋ ਹਮੇਸ਼ਾ ਹੀ ਜਿਹਦੀ ਵੀ ਸਰਕਾਰ ਹੁੰਦੀ ਆ ਉਹਨਾਂ ਦੀ ਜਿਹੜੀ ਕਮੇਟੀ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਹੁੰਦੀ ਆ, ਅਤੇ ਉੱਧਰ ਸੈਨੇਟ ਦੇ ਵਿੱਚ ਤਾਂ ਜਿਹੜਾ ਕੋਈ ਇਲੈਕਸ਼ਨ ਜਿੱਤ ਕੇ ਆਇਆ ਆ
ਉਹੀ ਜਿਹੜਾ ਉੱਥੇ ਪਹੁੰਚਦਾ ਆ। ਰਾਈਟ ਨਾਓ ਉੱਥੇ ਵੀ ਜਿਹੜੀ ਆ ਸੈਨੇਟ ਦੇ ਵਿੱਚ ਵੀ ਮੈਜੋਰਟੀ ਜਿਹੜੀ ਰਿਪਬਲਿਕਨ ਪਾਰਟੀ ਦੀ ਆ। ਰੀਸੈਂਟਲੀ ਡਿਸੀਜ਼ਡ ਪਿਛਲੇ ਦਿਨਾਂ ਜਿਨ੍ਹਾਂ ਦਾ ਦੇਹਾਂਤ ਹੋਇਆ ਸੀ ਐਰੀਜ਼ੋਨਾ ਦੇ ਸੈਨੇਟਰ ਜੌਨ ਮੈਕੇਨ, ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਐਰੀਜ਼ੋਨਾ ਦੇ ਗਵਰਨਰ ਆ ਉਹਨਾਂ ਨੇ ਇੱਕ ਹੋਰ ਬੰਦਾ ਜਿਹੜਾ ਆ ਉਹ ਰਿਪਰੈਜ਼ੈਂਟ ਕਰਨ ਦੇ ਲਈ ਜਿਹੜਾ ਉਹਨਾਂ ਨੇ ਘੱਲ ਦਿੱਤਾ ਆ। ਉਹ ਵੀ ਜਿਹੜੇ ਸਾਬਕਾ ਜਿਹੜੇ ਰਿਪਰੈਜ਼ੈਂਟੇਟਿਵ ਹੀ ਜਿਹੜੇ ਆ ਰਹੇ ਨੇ। ਸੋ ਇੱਕ ਵਾਰੀ ਫਿਰ ਸੈਨੇਟ ਦੇ ਵਿੱਚ 51 ਜਿਹੜੀਆਂ ਵੋਟਾਂ ਆ ਉਹ ਰਿਪਬਲਿਕਨ ਪਾਰਟੀ ਕੋਲ ਆ ਅਤੇ 49 ਜਿਹੜੀਆਂ ਵੋਟਾਂ ਆ ਉਹ ਡੈਮੋਕਰੇਟ ਅਤੇ ਜਿਹੜੇ 2 ਇੰਡੀਪੈਂਡੈਂਟ ਆ ਉਹਨਾਂ ਦੇ ਕੋਲ ਨੇ। ਸੋ ਇਹ ਜਿਹੜੀ ਨਿਊਕਲੀਅਰ ਆਪਸ਼ਨ ਆ ਉਸ ਦਾ ਜਿਹੜਾ ਇਸ ਦੇ ਵਿੱਚ ਇਸਤੇਮਾਲ ਕੀਤਾ ਜਾਊਗਾ ਜੇ ਇੱਕ ਵਾਰੀ ਇੱਥੋਂ ਸੈਨੇਟ ਦੇ ਵਿੱਚੋਂ ਕਨਫਰਮੇਸ਼ਨ ਜਿਹੜੀ ਉਹਨਾਂ ਦੀ ਕਮੇਟੀ ਦੇ ਵਿੱਚੋਂ ਜਦੋਂ ਇੱਕ ਵਾਰੀ ਕਨਫਰਮੇਸ਼ਨ ਹੋ ਜਾਂਦੀ ਆ। ਸੋ ਲੈਟਸ ਸੀ ਜਿਹੜਾ ਆ ਉਹ ਕੀ ਬਣਦਾ ਹੈ, ਪਰ ਹਰ ਇੱਕ ਦੀ ਜਿਹੜੀ ਨਜ਼ਰ ਆ ਉਹ ਇੱਥੇ ਰਹੂਗੀ ਕਿਉਂਕਿ ਬਹੁਤ ਘੱਟ ਰਾਸ਼ਟਰਪਤੀਆਂ ਨੂੰ ਇੱਦਾਂ ਮੌਕਾ ਮਿਲਦਾ ਆ ਵੀ ਉਹ 2 ਜਿਹੜੇ ਆ ਉਹ ਸੁਪਰੀਮ ਕੋਰਟ ਦੇ ਜਸਟਿਸ ਆ ਉਹ ਨੋਮੀਨੇਟ ਜਿਹੜੇ ਆ ਉਹ ਕਰ ਸਕਣ। ਸੋ ਲੈਟਸ ਸੀ ਜਿਹੜਾ ਆ ਕੀ ਬਣਦਾ ਆ। ਅਤੇ ਆਪਣੇ ਵੱਲੋਂ ਜਿਹੜੇ ਵੀ ਪਾਰਟੀ ਵਾਲੇ ਹੁੰਦੇ ਆ ਉਹਨਾਂ ਨੇ ਥੋੜ੍ਹੇ ਬਹੁਤੇ ਬੰਦੇ ਤਾਂ ਉੱਦਾਂ ਦੇ ਹੀ ਰੱਖਣੇ ਆ ਜਿਨ੍ਹਾਂ ਦੀ ਵਿਚਾਰਧਾਰਾ ਉਹਨਾਂ ਦੇ ਨਾਲ ਮਿਲਦੀ ਹੋਵੇ। ਸੋ ਆਪਾਂ ਤੁਹਾਨੂੰ ਜਿਹੜਾ ਜ਼ਰੂਰ ਇਸ ਦੇ ਉੱਤੇ ਅਪਡੇਟਾਂ ਕਰਦੇ ਰਹਾਂਗੇ। ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ। ਸਿਨਸਿਨਾਟੀ ਤੋਂ ਜਿਹੜੀ ਇਹ ਖਬਰ ਆ ਰਹੀ ਆ ਹੁਣ ਤੋਂ ਕੁਛ ਮਿੰਟ ਪਹਿਲਾਂ ਦੀ ਉਹੀ ਜਿਹੜੀ ਇਹ ਖਬਰ ਆ, ਬੜੀ ਮੰਦਭਾਗੀ ਘਟਨਾ ਸਿਨਸਿਨਾਟੀ ਦੇ ਵਿੱਚ ਜਿਹੜੀ ਆ ਉਹ ਆਈ ਹੈ। ਕਹਿੰਦੇ ਉੱਥੇ ਗੋਲੀਬਾਰੀ ਹੋਈ ਆ ਬੈਂਕ ਦੇ ਵਿੱਚ, ਜਿਸ ਦੇ ਚੱਲਦਿਆਂ 4 ਜਾਣਿਆਂ ਦੀ ਮੌਤ ਦੀ ਖਬਰ ਆਈ ਆ, ਜਿਸ ਦੇ ਵਿੱਚ ਕਹਿੰਦੇ ਇਨਕਲੂਡਿੰਗ ਗਨਮੈਨ ਵੀ ਜਿਹਨੇ ਗੋਲੀਆਂ ਚਲਾਈਆਂ ਆ ਉਹ ਵੀ ਜਿਹੜਾ ਉਹ ਮਾਰਿਆ ਗਿਆ ਆ। ਪੁਲਿਸ ਅਫਸਰ ਦੇ ਮੁਤਾਬਕ ਕਹਿੰਦੇ ਸਿਨਸਿਨਾਟੀ ਇਸ ਬੈਂਕ ਦੇ ਵਿੱਚ ਇੱਕ ਬੰਦੇ ਨੇ ਕਹਿੰਦੇ ਗੋਲੀਆਂ ਜਿਹੜੀਆਂ ਆ ਸਿਵਿਲੀਅਨਸ ਦੇ ਉੱਤੇ ਡਾਊਨਟਾਊਨ ਦੇ ਇਸ ਬੈਂਕ ਦੇ ਵਿੱਚ ਆ ਕੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਵਿੱਚ 3 ਨਿਹੱਥੇ ਬੰਦੇ ਆਮ ਸਿਵਿਲੀਅਨ ਜਿਹੜੇ ਆ ਉਸ ਦੇ ਵਿੱਚ ਮਾਰੇ ਗਏ ਅਤੇ 5 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ ਨੇ। ਸਿਨਸਿਨਾਟੀ ਪੁਲਿਸ ਡਿਪਾਰਟਮੈਂਟ ਨੇ ਟਵੀਟ ਕਰਕੇ ਜਿਹੜਾ ਆ ਇਸ ਦੇ ਬਾਰੇ ਉਦੋਂ ਜਾਣਕਾਰੀ ਦਿੱਤੀ ਵੀ ਐਕਟਿਵ ਸ਼ੂਟਰ ਜਿਹੜਾ ਉਹ ਹੈਗਾ ਆ ਆਫਿਸਰ ਵੀ ਉਸ ਟਾਈਮ ਦੇ ਉੱਤੇ ਜਿਹੜੇ ਇਨਵੋਲਵ ਹੋ ਚੁੱਕੇ ਸੀ, ਉਸ ਨੂੰ ਜਵਾਬੀ ਕਾਰਵਾਈ ਕਰਦੇ ਹੋਏ 5th 3rd ਬੈਂਕ ਜਿਹੜਾ ਫਾਊਂਟੇਨ ਸਕੁਅਰ ਹੈਗਾ ਸਿਨਸਿਨਾਟੀ ਦੇ ਡਾਊਨਟਾਊਨ ਦੇ ਵਿੱਚ, ਉੱਥੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਇਸ ਟਾਈਮ ਇਹ ਡਿਵੈਲਪਿੰਗ ਸਟੋਰੀ ਹੈਗੀ ਆ ਅਤੇ ਕਾਫੀ ਜਿਹੜੀ ਸਥਿਤੀ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਵੀ ਮਾੜਾ ਜਿਹੜਾ ਹੋਇਆ ਆ। ਇੱਕ ਵਾਰੀ ਫਿਰ ਜਿਹੜੀ ਗੋਲੀਬਾਰੀ ਹੋਣ ਦੇ ਕਰਕੇ ਜਿਹੜੇ 3 ਜਿਹੜੇ ਲੋਕ ਆ ਉਹ ਮਾਰੇ ਗਏ ਆ ਅਤੇ ਚੌਥਾ ਇਸ ਦੇ ਵਿੱਚ ਜਿਹਨੇ ਗਨਮੈਨ ਜਿਹਨੇ ਗੋਲੀਆਂ ਚਲਾਈਆਂ ਸੀ ਉਹ ਵੀ ਮਾਰਿਆ ਗਿਆ। ਪੁਲਿਸ ਦੇ ਨਾਲ ਵੀ ਜਿਹੜੀ ਇਸ ਦੀ ਗੋਲੀਬਾਰੀ ਹੋਈ ਆ ਤਾਂ ਆਈ ਥਿੰਕ ਪੁਲਿਸ ਵਾਲੇ ਇਸ ਨੂੰ ਮਾਰਨ ਦੇ ਵਿੱਚ ਕਾਮਯਾਬ ਰਹੇ ਨੇ। ਮੇਅਰ ਕ੍ਰੈਨਲੀ ਹੈਗੇ ਨੇ ਜਿਹੜੇ ਸਿਨਸਿਨਾਟੀ ਸਿਟੀ ਦੇ, ਉਹ ਉੱਥੇ ਮੌਕੇ ਦੇ ਉੱਤੇ ਜਿਹੜੇ ਉੱਥੇ ਪਹੁੰਚ ਚੁੱਕੇ ਸੀ ਅਤੇ ਫਸਟ ਰਿਸਪੋਂਡਰਸ ਜਿਹੜਾ ਉਹਨਾਂ ਨੇ ਵਿਸ਼ੇਸ਼ ਧੰਨਵਾਦ ਕੀਤਾ ਅਤੇ ਜਿਹੜੇ ਵਿਕਟਮਸ ਦੇ ਪਰਿਵਾਰ ਆ ਉਹਨਾਂ ਦੇ ਨਾਲ ਉਹਨਾਂ ਨੇ ਦੁੱਖ ਦੇ ਵਿੱਚ ਆਪਣੀ ਭਾਈਵਾਲੀ ਜਿਹੜੀ ਆ ਉਹ ਦਿਖਾਈ ਆ। ਸੋ ਫਰਵਰੀ ਦੇ ਵਿੱਚ ਆਪਾਂ ਜਾਣਦੇ ਹਾਂ ਪਾਰਕਲੈਂਡ ਫਲੋਰੀਡਾ ਦੇ ਵਿੱਚ 17 ਜਿਹੜੇ ਬੱਚੇ ਆ ਉਹ ਮਾਰੇ ਗਏ ਸੀਗੇ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਹੋਰ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸ਼ੂਟਿੰਗਸ ਜਿਹੜੀਆਂ ਆ ਉਹ ਹੋਈਆਂ ਆ। ਸੋ ਇੱਕ ਵਾਰੀ ਫਿਰ ਇਹ ਜਿਹੜੀ ਆ ਸ਼ੂਟਿੰਗ ਹੋਈ ਆ। ਬਹੁਤ ਸਾਰੇ ਲੋਕ ਇੱਕ ਵਾਰੀ ਫਿਰ ਥਾਟਸ ਐਂਡ ਪ੍ਰੇਅਰਸ ਵਾਲੀਆਂ ਜਿਹੜੀਆਂ ਟਵੀਟਸ ਆ ਉਹਨੂੰ ਕਹਿ ਰਹੇ ਆ ਵੀ ਤੁਹਾਡੀਆਂ ਥਾਟਸ ਐਂਡ ਪ੍ਰੇਅਰਸ ਦੇ ਨਾਲ ਜਿਹੜਾ ਆ ਉਹ ਗੱਲ ਜਿਹੜੀ ਉਹ ਬਣ ਨਹੀਂ ਰਹੀ। ਯੂ ਹੈਵ ਟੂ ਟੇਕ ਸਟ੍ਰਿਕਟ ਐਕਸ਼ਨ ਔਨ ਦਿਸ, ਵੀ ਕੋਈ ਨਾ ਕੋਈ ਸਖਤ ਜਿਹੜਾ ਫੈਸਲਾ ਇਸ ਦੇ ਉੱਤੇ ਲੈਣਾ ਚਾਹੀਦਾ ਆ। ਗਨ ਵਾਇਲੈਂਸ ਆਰਕਾਈਵ ਦੇ ਮੁਤਾਬਕ 2018 ਸਨ, ਜਿਸ ਦਾ ਜੇ ਆਪਾਂ ਸਤੰਬਰ ਦੇ ਮਹੀਨੇ ਦਾ ਜਿਹੜਾ 6ਵਾਂ ਦਿਨ ਜਿਹੜਾ ਉਹ ਚੱਲ ਰਿਹਾ ਆ, ਹੁਣ ਤੱਕ ਅਮਰੀਕਾ ਦੇ ਵਿੱਚ ਇਸ ਵੈਬਸਾਈਟ ਦੇ ਮੁਤਾਬਕ 500 ਮਾਸ ਸ਼ੂਟਿੰਗਸ ਜਿਹੜੀਆਂ ਆ ਉਹ ਹੋ ਚੁੱਕੀਆਂ ਨੇ। ਮਾਸ ਸ਼ੂਟਿੰਗ ਜਿਹੜੀ ਆ ਇੱਥੇ ਉਦੋਂ ਗਿਣੀ ਜਾਂਦੀ ਆ ਜਿੱਥੇ 4 ਜਾਂ 4 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਜਾਂ ਉਸ ਦੇ ਵਿੱਚ ਜਿਹੜੇ ਫੱਟੜ ਹੋਏ ਹੋਣ। ਸੋ ਉਹ ਇੰਨੀਆਂ ਜ਼ਿਆਦਾ ਜਿਹੜੀਆਂ ਆਲਰੇਡੀ ਗਨ ਦੇ ਨਾਲ ਰਿਲੇਟਿਡ ਜਿਹੜੀਆਂ ਅਟੈਕਸ ਆ ਉਹ ਹੋ ਚੁੱਕੇ ਨੇ। ਸੋ ਇਹ ਇੱਕ ਖਤਰੇ ਵਾਲੀ ਗੱਲ ਆ, ਲਗਾਤਾਰ ਖਤਰਾ ਜਿਹੜਾ ਉਹ ਬਣਿਆ ਰਹਿੰਦਾ ਹੈ। ਪਤਾ ਨਹੀਂ ਕਿਹਦੇ ਦਿਮਾਗ 'ਚ ਕੀ ਆ ਜਾਂਦਾ। ਹੁਣ ਇਹ ਨਹੀਂ ਪਤਾ ਵੀ ਉਹ ਉੱਥੇ ਦਾ ਉਹ ਕੰਮ ਕਰਨ ਵਾਲਾ ਕਰਮਚਾਰੀ ਸੀਗੀ ਉਹ ਬੈਂਕ ਦਾ, ਜਾਂ ਕੋਈ ਵੈਸੇ ਹੀ ਬੈਂਕ ਨੂੰ ਲੁੱਟਣ ਦੇ ਖਦਸ਼ੇ ਜਿਹੜਾ ਉਹ ਕਰਨ ਦੇ ਲਈ ਆਇਆ ਸੀਗਾ, ਉਸ ਮਨਸ਼ਾ ਦਾ ਆਇਆ ਸੀਗਾ। ਪਰ ਜਿਹੜੀ ਆ ਉੱਥੇ ਉਸਨੇ ਜਿਹੜਾ ਇੱਕ ਕਹਿ ਲਓ ਵੀ ਕਹਿਰ ਵਰਾਇਆ ਆ, 3 ਜਾਣੇ ਇਸ ਦੇ ਵਿੱਚ
ਮਾਰੇ ਗਏ ਨੇ, ਜਿਨ੍ਹਾਂ ਦਾ ਜਿਹੜੇ ਵਿਚਾਰੇ ਦਾ ਆਪਣਾ ਬੈਂਕ ਦਾ ਉੱਥੇ ਕੰਮ ਹੀ ਕਰਾਉਣ ਆਏ ਸੀਗੇ। ਸੋ ਬਹੁਤ ਹੀ ਮੰਦਭਾਗੀ ਘਟਨਾ ਉੱਥੇ ਵਾਪਰੀ ਆ। ਅਤੇ ਇੱਕ ਬ੍ਰੇਕ ਆਪਾਂ ਛੋਟੀ ਜਿਹੀ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਆ ਗੱਲਾਂ ਬਾਤਾਂ ਆ ਉਸ ਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਕੈਲੀਫੋਰਨੀਆ ਦੇ ਵਿੱਚ ਇੱਕ ਹੋਰ ਵੱਡੀ ਅੱਗ ਜਿਹੜੀ ਲੱਗੀ ਆ ਉਸ ਦੇ ਬਾਰੇ ਜਿਹੜੀ ਉਹ ਤੁਹਾਨੂੰ ਆਪਾਂ ਜਾਣਕਾਰੀ ਦਿੰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਰੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7, 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਕਾਲਾ ਕੁੜਤਾ ਪਜਾਮਾ, ਤਿੱਲੇਦਾਰ ਜੁੱਤੀ। ਉਹ ਮਿੱਤਰਾ, ਕਿੱਧਰ ਦੀਆਂ ਤਿਆਰੀਆਂ ਖਿੱਚੀਆਂ? ਉਹ ਮੈਂ ਤਿਆਰੀ ਕਰਦਾ ਕਿੰਗਸ ਸਪੋਰਟਸ ਕਲੱਬ ਸੈਕਰਾਮੈਂਟੋ ਵਾਲਿਆਂ ਦੇ 6ਵੇਂ ਵਰਲਡ ਕਬੱਡੀ ਕੱਪ ਦਾ, ਉਹ ਜਿਹੜਾ 29 ਸਤੰਬਰ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਦੇ ਸਹਿਯੋਗ ਨਾਲ ਉਹਨਾਂ ਦੀਆਂ ਗਰਾਊਂਡਾਂ ਵਿੱਚ ਹੋ ਰਿਹਾ।
6ਵਾਂ ਵਰਲਡ ਕਬੱਡੀ ਕੱਪ ਸੈਕਰਾਮੈਂਟੋ, ਜਿੱਥੇ ਹੋਣਗੇ ਓਪਨ ਅਤੇ ਅੰਡਰ 25 ਦੇ ਮੁਕਾਬਲੇ, ਜਿਸ ਵਿੱਚ ਇੰਡੀਆ, ਪਾਕਿਸਤਾਨ, USA, ਕੈਨੇਡਾ ਤੇ ਇੰਗਲੈਂਡ ਤੋਂ ਚੋਟੀ ਦੇ ਖਿਡਾਰੀ ਪਹੁੰਚ ਰਹੇ ਹਨ। ਪਹਿਲਾ ਇਨਾਮ ਚੜ੍ਹਦਾ ਪੰਜਾਬ ਕਲੱਬ ਆਫ ਸੈਕਰਾਮੈਂਟੋ ਵੱਲੋਂ, ਦੂਜਾ ਇਨਾਮ ਮਾਈਕ ਬੋਪਾਰਾਏ ਬ੍ਰਦਰਜ਼ ਅਤੇ ਜਗਜੀਤ ਰਕੜਾ ਵੱਲੋਂ ਹੋਵੇਗਾ। ਬੱਚਿਆਂ ਦੇ ਲਈ ਵਿਸ਼ੇਸ਼ ਖੇਡਾਂ ਦਾ ਅਤੇ ਬੀਬੀਆਂ ਦੇ ਬੈਠਣ ਦੇ ਲਈ ਵਿਸ਼ੇਸ਼ ਪ੍ਰਬੰਧ ਹੋਵੇਗਾ। ਸੈਕਰਾਮੈਂਟੋ ਸ਼ੈਰਿਫ ਡਿਪਾਰਟਮੈਂਟ ਵੱਲੋਂ ਸਿਕਿਉਰਿਟੀ ਦਾ ਖਾਸ ਪ੍ਰਬੰਧ ਹੋਵੇਗਾ। ਸਮੂਹ ਪ੍ਰਬੰਧਕਾਂ ਵੱਲੋਂ ਬੇਨਤੀ ਹੈ, ਗੁਰਦੁਆਰਾ ਸਾਹਿਬ ਦੀਆਂ ਗਰਾਊਂਡ ਵਿੱਚ ਹੋ ਰਹੇ ਇਸ ਟੂਰਨਾਮੈਂਟ ਵਿੱਚ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਜਾਂ ਲੈ ਕੇ ਨਾ ਆਵੇ। ਹੋਰ ਜਾਣਕਾਰੀ ਲਈ ਕਾਲ ਕੰਦੂ ਰਮੀਦੀ 916 870 3303, ਸੀਤਲ ਸਿੰਘ ਨਿੱਜਰ 916 417 8897, ਬਲਜੀਤ ਬਾਸੀ 916 945 6758, ਗੁਰਮੇਖ ਢਿੱਲੋਂ 916 201 1863। ਤਾਂ ਪਹੁੰਚਣਾ ਨਾ ਭੁੱਲਿਓ। ਕਿੰਗ ਸਪੋਰਟਸ ਕਲੱਬ ਆਫ ਸੈਕਰਾਮੈਂਟੋ 6ਵਾਂ ਵਿਸ਼ਵ ਕਬੱਡੀ ਕੱਪ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੀਆਂ ਗਰਾਊਂਡਸ ਵਿੱਚ 7733 ਐਲਗਰੋਵ ਕਲੋਰਿਨ ਰੋਡ ਸੈਕਰਾਮੈਂਟੋ, 29 ਸਤੰਬਰ ਸ਼ਨੀਚਰਵਾਰ। ਕੈਲੀਫੋਰਨੀਆ ਦੀਆਂ ਹਵਾਵਾਂ 'ਚ ਉੱਡ ਕੇ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਖਿਲਾਰਦਾ ਇੱਕੋ ਰੇਡੀਓ ਸਟੇਸ਼ਨ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਤੇ ਅੱਗੇ ਵਧਦੇ ਹਾਂ ਆਪਾਂ ਅਗਲੀਆਂ ਜਿਹੜੀਆਂ ਖਬਰਾਂ ਆ ਉਸ ਦੇ ਵੱਲ। ਜਾਪਾਨ ਦੇ ਵਿੱਚ ਭੂਚਾਲ ਇੱਕ ਵੱਡਾ ਆਇਆ ਆ, 6.7 ਜਿਹੜੀ ਉਹਦੀ ਸ਼ਕਤੀ ਵਾਲਾ ਜਿਹੜਾ ਇਹ ਮੈਗਨੀਚਿਊਡ ਵਾਲਾ ਭੂਚਾਲ ਆਇਆ, ਜਿਸ ਦੇ ਕਰਕੇ ਕਹਿੰਦੇ ਵੀ ਕਾਫੀ ਜ਼ਿਆਦਾ ਲੈਂਡ ਸਲਾਈਡਸ, ਜ਼ਮੀਨ ਖਿਸਕਣ ਦੀਆਂ ਜਿਹੜੀਆਂ ਖਬਰਾਂ ਉੱਥੋਂ ਆ ਰਹੀਆਂ ਆ। ਲੱਖਾਂ ਹੀ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਇਸ ਟਾਈਮ ਚਲੇ ਗਈ ਆ। ਪਿਛਲੇ ਦਿਨਾਂ ਦੇ ਵਿੱਚ ਜਾਪਾਨ ਦੇ ਵਿੱਚ ਭਾਰੀ ਮੀਂਹ ਵੀ ਜਿਹੜਾ ਉਹ ਪੈ ਰਿਹਾ ਸੀ, ਜਿਸ ਦੇ ਕਰਕੇ ਕਈ ਲੋਕ ਜਿਹੜੇ ਆ ਉੱਥੇ ਮਾਰੇ ਗਏ ਆ। ਇਸ ਭੂਚਾਲ ਦੇ ਚੱਲਦਿਆਂ ਕਹਿੰਦੇ 7 ਜਾਣਿਆਂ ਦੇ ਮਾਰੇ ਜਾਣ ਦੀ ਹੁਣ ਤੱਕ ਖਬਰ ਜਿਹੜੀ ਆ ਉਹ ਆਈ ਆ। 33 ਤੋਂ ਵੱਧ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ। 300 ਤੋਂ ਵੱਧ ਲੋਕ ਜਿਹੜੇ ਆ ਜ਼ਖਮੀ ਹੋਏ ਨੇ। ਜਾਪਾਨ ਦਾ ਜਿਹੜਾ ਨੈਸ਼ਨਲ ਪਬਲਿਕ ਬ੍ਰੌਡਕਾਸਟਰ NHK ਦੇ ਮੁਤਾਬਕ ਇਹ ਜਾਣਕਾਰੀ ਆ ਉਹ ਸਾਹਮਣੇ ਆਈ ਆ। ਅਤੇ ਇਹ ਜਿਹੜਾ ਭੂਚਾਲ ਆਇਆ ਆ ਜਾਪਾਨ ਦੇ ਵਿੱਚ, ਹੁਣੇ ਨੈਚੁਰਲ ਡਿਜ਼ਾਸਟਰ ਜਿਹੜੀ ਕੁਦਰਤੀ ਆਫਤਾਂ ਦੇ ਵਿੱਚ ਇੱਕ ਹੋਰ ਕੜੀ ਜਿਹੜੀ ਉੱਥੇ ਉਹ ਜੁੜੀ ਆ। ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਭੂਚਾਲ ਆਉਣ ਤੋਂ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਚੱਕਰਵਾਤ, ਟਾਈਫੂਨਸ ਦੇ ਕਰਕੇ ਜਿਹੜੀ ਆ ਫਲੱਡਿੰਗ ਦੇ ਕਰਕੇ ਜਿਹੜੀ ਹੋਈ ਸੀ। ਪਿਛਲੇ 2 ਮਹੀਨਿਆਂ 'ਚ ਕਹਿੰਦੇ ਜਾਪਾਨ ਦੇ ਵਿੱਚ ਬਹੁਤ ਭਾਰੀ ਜਿਹੜੇ ਆ ਹੀਟ ਵੇਵ, ਗਰਮੀ ਦੀ ਜਿਹੜਾ ਦੌਰ ਆ ਚੱਲ ਰਿਹਾ ਸੀ, ਜਿਸ ਦੇ ਚੱਲਦਿਆਂ ਜਿਹੜੇ ਬਹੁਤ ਜ਼ਿਆਦਾ ਫਿਰ ਮੀਂਹ ਵੀ ਇਕੱਠੇ ਅਚਾਨਕ ਆ ਗਏ, ਫਲੱਡਿੰਗ ਆ ਗਈ, ਹੜ੍ਹ ਵੀ ਪੈ ਗਏ, ਹੜ੍ਹ ਵੀ ਆ ਗਏ। ਤਾਂ ਹੁਣ ਜਿਹੜਾ ਭੂਚਾਲ ਵੀ ਜਿਹੜਾ ਆ ਉਹ ਆਇਆ ਆ। ਸੋ ਬੜੀ ਵੱਡੀ ਜਿਹੜੀ ਇਸ ਟਾਈਮ ਆਫਤਾਂ ਦੇ ਵਿੱਚੋਂ ਜਿਹੜਾ ਜਾਪਾਨ ਆ ਉਹ ਨਿਕਲ ਰਿਹਾ ਆ। ਇੱਥੇ ਰਹਿ ਕੇ ਹਰ ਸਾਲ ਕੁਛ ਨਾ ਕੁਛ ਇੱਦਾਂ ਲੱਗਦਾ ਆ ਵੀ ਜਾਪਾਨ ਦੇ ਵਿੱਚ ਹੋਇਆ ਹੀ ਜਿਹੜਾ ਉਹ ਰਹਿੰਦਾ ਆ। ਖਾਸ ਕਰਕੇ ਕੁਦਰਤੀ ਆਫਤਾਂ ਦਾ ਜਿਹੜਾ ਇਹ ਜਾਪਾਨ ਆ ਉਹ ਮਾਰਿਆ ਆ। ਪਰ ਕਮਾਲ ਦੀ ਗੱਲ ਇਹਨਾਂ ਦੀ ਇਹ ਹੈਗੀ ਆ ਜਾਪਾਨੀਆਂ ਦੀ ਵੀ ਇਹ ਬਹੁਤ ਇੱਕ ਹਿਸਾਬ ਦੇ ਨਾਲ ਸਟਰੋਂਗ ਨੇ। ਜਦੋਂ ਵੀ ਕੋਈ ਇੱਦਾਂ ਦੀ ਆਫਤ ਆਉਂਦੀ ਆ, ਝੱਟ ਆਪਣੇ ਆਪ ਨੂੰ ਮੁੜ ਦੁਬਾਰਾ ਪੈਰਾਂ ਦੇ ਉੱਤੇ ਜਿਹੜੇ ਆ ਉਹ ਖੜੇ ਕਰ ਲੈਂਦੇ ਨੇ। ਕਾਫੀ ਜ਼ਿਆਦਾ ਜਿਹੜੇ ਇਹਨਾਂ ਦਾ ਇਨਫਰਾਸਟਰਕਚਰ ਜਿਹੜਾ ਕਹਿ ਲਓ ਵੀ ਗ੍ਰਾਸ ਰੂਟ ਲੈਵਲ ਦੇ ਉੱਤੇ ਕਾਫੀ ਜ਼ਿਆਦਾ ਸਟਰੋਂਗ ਹੈਗਾ ਆ ਜੀ। ਸੋ ਇਹ ਤਾਂ ਸੀਗੀ ਜਾਪਾਨ ਦੀ ਖਬਰ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਹਾਂ। ਟੈਸਲਾ ਜਿਹੜੀ ਕਿ ਇਲੈਕਟ੍ਰਿਕ ਕਾਰਾਂ ਨੂੰ ਬਣਾਉਣ ਵਾਲੀ ਜਿਹੜੀ ਕੰਪਨੀ ਆ, ਬੈਟਰੀਆਂ ਵੀ ਉਹ ਜਿਹੜੀ ਹੁਣ ਕਾਫੀ ਬਣਾਉਂਦੀ ਆ, ਪਾਵਰ ਗ੍ਰਿਡਸ ਬੇਸਿਕਲੀ ਘਰਾਂ ਵਾਸਤੇ ਜਿਹੜੀ ਉਹ ਬਣਾਉਂਦੀ ਆ। ਅਤੇ ਹੁਣ ਉਹਨਾਂ ਨੇ ਰੀਸੈਂਟਲੀ ਕੁਛ ਕੁ ਮਹੀਨੇ ਪਹਿਲਾਂ ਜਿਹੜਾ ਉਹ ਕਿਹਾ ਸੀਗਾ, ਜਿਹੜੇ ਇਲਨ ਮਸਕ, ਉਹਨਾਂ ਨੇ ਵੀ ਅਸੀਂ ਟਰੱਕ ਬਣਾਉਣੇ ਵੀ ਜਿਹੜੇ ਸ਼ੁਰੂ ਕੀਤੇ ਆ। ਵਾਲਮਾਰਟ ਜੋ ਕਿ ਅਮਰੀਕਾ ਦੀ ਵਨ ਆਫ ਦਾ ਬਿਗੈਸਟ ਜਿਹੜੀ ਉਹ ਕੰਪਨੀ ਹੈਗੀ ਆ, ਉਹਨਾਂ ਨੇ ਹੁਣ ਰੀਸੈਂਟਲੀ ਦੁਬਾਰਾ 30 ਜਿਹੜੇ ਨਵੇਂ ਇਲੈਕਟ੍ਰਿਕ ਟਰੱਕ ਜਿਹੜੇ ਆ ਵਾਲਮਾਰਟ ਤੋਂ ਉਹਨਾਂ ਨੇ ਆਰਡਰ ਕੀਤੇ ਨੇ। ਇਸ ਤੋਂ ਪਹਿਲਾਂ ਉਹਨਾਂ ਨੇ 15 ਟਰੱਕ ਜਿਹੜੇ ਆ ਉਹ ਆਰਡਰ ਕੀਤੇ ਸੀ। ਅਤੇ ਹੁਣ ਵਾਲਮਾਰਟ ਨੇ ਆਖਿਆ ਆ ਵੀ ਜਿਹੜੀ ਇਸ ਟੈਕਨੋਲੋਜੀ ਆ ਉਸ ਨੂੰ ਜਿਹੜਾ ਅਸੀਂ ਲਰਨ ਵੀ ਕਰਨਾ ਆ, ਅਤੇ ਨਾਲ ਦੇ ਨਾਲ ਇਸ ਨੂੰ ਆਪਣਾ ਜਿਹੜੀ ਸਪਲਾਈ ਚੇਨ ਆ ਉਸ ਦੇ ਵਿੱਚ ਆਪਾਂ ਐਡ ਵੀ ਕਰਨਾ ਆ। ਸੋ ਉਸੇ ਦੇ ਚੱਲਦਿਆਂ ਉਹਨਾਂ ਨੇ ਕਹਿੰਦੇ ਵੀ ਅਸੀਂ 30 ਹੋਰ
ਆਰਡਰ ਜਿਹੜੇ ਆ ਉਹ ਕਰ ਦਿੱਤੇ ਨੇ। ਸੋ ਦੇਖਦੇ ਹਾਂ ਕਦੋਂ ਤੱਕ ਜਿਹੜੇ ਟੈਸਲਾ ਵਾਲੇ ਆ ਇਸ ਨੂੰ ਡਿਲੀਵਰ ਜਿਹੜੇ ਉਹ ਕਰ ਸਕਣਗੇ। ਬਾਕੀ ਈਲਨ ਮਸਕ ਉਹ ਤਾਂ ਟਰਾਈ ਇੱਦਾਂ ਦੀ ਕਰਦੇ ਰਹਿੰਦੇ ਆ ਵੀ ਹਰ ਇੱਕ ਚੀਜ਼ ਜਿਹੜੀ ਉਹ ਇਲੈਕਟ੍ਰਿਕ ਜਿਹੜੀ ਆ ਉਹ ਬਣੇ ਹੀ ਬਣੇ। ਸੋ ਡਿਪੋਜ਼ਿਟ ਕਹਿੰਦੇ $20,000 ਦਾ ਜਿਹੜਾ ਉਹਨਾਂ ਨੇ ਰਿਜ਼ਰਵੇਸ਼ਨ ਫੀਸ ਜਿਹੜੀ ਆ ਰੱਖੀ ਆ, ਅਤੇ ਜਦੋਂ ਪ੍ਰੋਡਕਟ ਪੂਰਾ ਬਣ ਕੇ ਤਿਆਰ ਹੋ ਜਾਣਾ ਆ, ਆਈ ਥਿੰਕ ਉਸ ਨੂੰ ਅਜੇ ਕੁਛ ਕੁ ਸਾਲ ਜਿਹੜੇ ਆ ਉਹ ਹੋਰ ਅਜੇ ਲੱਗਣਗੇ, ਅਤੇ ਉਦੋਂ $2 ਲੱਖ ਦਾ ਜਿਹੜਾ ਆ ਇੱਕ ਟਰੱਕ ਸ਼ਾਇਦ ਆ ਉਸ ਟਾਈਮ ਦੇ ਉੱਤੇ ਵਿਕੂਗਾ। ਪਰ ਇਹ ਤਾਂ ਹੁਣ ਦੇਖਦੇ ਆ ਵੀ ਉਦੋਂ ਮਹਿੰਗਾਈ ਵੱਧ ਹੁੰਦੀ ਘੱਟ ਹੁੰਦੀ, ਖਰਚਾ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਆਊਗਾ। ਈਲਨ ਮਸਕ ਟੈਸਲਾ ਦੇ ਮੁਤਾਬਕ ਇਹਨਾਂ ਦੇ ਜਿਹੜੇ 2 ਟਰੱਕ ਦੇ ਵਰਜਨ ਹੋਣਗੇ, ਇੱਕ ਜਿਹੜਾ 300 ਮੀਲ ਚੱਲਣ ਵਾਲਾ ਅਤੇ ਇੱਕ ਜਿਹੜਾ 500 ਮਾਈਲ ਦੀ ਰੇਂਜ ਵਾਲਾ ਜਿਹੜਾ ਉਹ ਹੋਵੇਗਾ। ਸੋ ਲੈਟਸ ਸੀ ਜਿਹੜਾ ਕੀ ਹੁੰਦਾ। ਪਰ ਜਿਹੜੇ ਵਾਲਮਾਰਟ ਕੈਨੇਡਾ ਵਾਲੇ ਆ ਉਹਨਾਂ ਨੇ ਜਿਹੜੇ 30 ਹੋਰ ਟਰੱਕ ਆ ਉਹਨਾਂ ਨੇ ਟੈਸਲਾ ਵਾਲਿਆਂ ਨੂੰ ਜਿਹੜਾ ਆਰਡਰ ਆ ਉਹ ਦਿੱਤਾ ਹੈਗਾ ਆ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਇੱਕ ਨਵੀਂ ਅੱਗ ਕੈਲੀਫੋਰਨੀਆ ਦੇ ਵਿੱਚ ਜਿਹੜੀ ਲੱਗੀ ਆ। ਅਜੇ ਆਪਾਂ ਰੀਸੈਂਟਲੀ ਦੇਖਿਆ ਸੀਗਾ ਵੀ ਲੇਕ ਮੈਂਡੋਸੀਨੋ ਦੇ ਵਿੱਚ ਮੈਂਡੋਸੀਨੋ ਕੰਪਲੈਕਸ ਫਾਇਰ, ਜੋ ਕਿ ਕੈਲੀਫੋਰਨੀਆ ਦੀ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਅੱਗ ਜਿਹੜੀ ਆ ਉਹ ਨਿਬੜੀ ਸੀ। 3.5 ਲੱਖ ਏਕੜ ਤੋਂ ਵੱਧ ਜਿਹੜੇ ਉਸ ਦੇ ਵਿੱਚ ਕਹਿ ਲਓ ਵੀ ਵਨਸਪਤੀ ਜਿਹੜੀ ਆ ਉਹ ਸਾਰੀ ਸੜ ਗਈ ਸੀ। ਜੰਗਲਾਤ ਜਿਹੜਾ ਉਸ ਦੇ ਵਿੱਚ ਉਹ ਸੜਿਆ ਸੀ, ਅਤੇ ਹੋਰ ਜਿਹੜੇ ਜਿੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਘਰਾਂ ਤੱਕ, ਰੈਂਚਾਂ ਤੱਕ, ਅਤੇ ਬਹੁਤ ਸਾਰੇ ਜਿਹੜੇ ਕਹਿ ਲਓ ਵੀ ਟਾਊਨ ਦੇ ਟਾਊਨ ਜਿਹੜੇ ਇਸ ਦੇ ਵਿੱਚ ਤਬਾਹ ਜਿਹੜੇ ਹੋ ਗਏ ਸੀਗੇ। ਇਸੇ ਤਰੀਕੇ ਦੇ ਨਾਲ ਰੈਡਿੰਗ ਸ਼ਾਸਤਾ ਕਾਊਂਟੀ ਦੇ ਵਿੱਚ ਇੱਕ ਜਿਹੜੀ ਆ ਭਿਆਨਕ ਅੱਗ ਲੱਗੀ ਸੀ। ਹੁਣ ਤਾਂ ਵੈਸੇ ਉਹਨਾਂ ਦੋਨਾਂ ਅੱਗਾਂ ਨੂੰ ਤਾਂ ਆਲਮੋਸਟ ਕਾਬੂ ਪਾਉਣ ਦੇ ਵਿੱਚ ਸਫਲਤਾ ਮਿਲ ਚੁੱਕੀ ਆ ਕੈਲੀਫੋਰਨੀਆ ਫਾਇਰ ਡਿਪਾਰਟਮੈਂਟ ਵਾਲਿਆਂ ਨੂੰ। ਪਰ ਇੱਕ ਨਵੀਂ ਅੱਗ ਕੱਲ੍ਹ ਜਿਹੜੀ ਆ ਤੜਕੇ ਜਿਹੜੀ ਲੱਗੀ ਆ, ਉਹ ਉਸਨੇ ਇੱਕ ਵਾਰੀ ਫੇਰ ਕਹਿ ਲਓ ਵੀ ਲੋਕਾਂ ਦੇ ਵਿੱਚ ਹਲਚਲ ਮਚਾ ਦਿੱਤੀ ਆ। ਡੈਲਟਾ ਫਾਇਰ ਜਿਹੜੀ ਸੀਗੀ ਇਹ ਕੱਲ੍ਹ ਕਹਿੰਦੇ ਤੜਕੇ ਸਵੇਰੇ ਜਿਹੜੀ ਆ ਉਹ ਲੱਗੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਤੱਕ ਰਾਤੋਂ ਰਾਤ ਇਹ ਅੱਗ ਫੈਲ ਕੇ ਤਕਰੀਬਨ 15,000 ਏਕੜ ਤੱਕ ਇਸ ਟਾਈਮ ਪਹੁੰਚ ਚੁੱਕੀ ਆ, ਅਤੇ ਇਸ ਦੇ ਉੱਤੇ ਅਜੇ ਬਿਲਕੁਲ ਵੀ ਜਿਹੜਾ ਕਾਬੂ ਪਾਉਣ ਦੇ ਵਿੱਚ ਨਾਕਾਮਯਾਬੀ ਹਾਸਲ ਹੋਈ ਆ। ਰਾਤ ਤੋਂ ਪਹਿਲਾਂ ਇਹ 2,000 ਏਕੜ ਤੱਕ ਸੀ, ਪਰ ਕਿਉਂਕਿ ਜਦੋਂ ਰਾਤ ਨੂੰ ਤੇਜ਼ ਹਵਾਵਾਂ ਹੁੰਦੀਆਂ ਆ ਅਤੇ ਫਾਇਰ ਫਾਈਟਰਸ ਆ ਇਸ ਅੱਗ ਦੇ ਨਾਲ ਲੜ ਨਹੀਂ ਸਕਦੇ, ਇਸ ਨੂੰ ਰੋਕਣ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਉਹਨਾਂ ਕੋਲੋਂ ਨਹੀਂ ਕੀਤੀ ਜਾ ਸਕਦੀ ਹੁੰਦੀ, ਤਾਂ ਉਸ ਟਾਈਮ ਦੇ ਉੱਤੇ ਅੱਗ ਬਹੁਤ ਜ਼ਿਆਦਾ ਜਿਹੜੀ ਆ ਉਹ ਫੈਲ ਗਈ ਆ, ਅਤੇ ਹੁਣ 15,000 ਏਕੜ ਤੱਕ ਅੱਗ ਫੈਲੀ ਆ। ਇਹ ਜਿਹੜਾ ਡੈਲਟਾ ਫਾਇਰ ਆ, ਇਹ ਵੀ ਜਿਹੜੀ ਰੈਡਿੰਗ ਆ ਉਸ ਤੋਂ ਥੋੜ੍ਹੀ ਜਿਹੀ ਉੱਤੇ, ਜੇ ਥੋੜ੍ਹਾ ਆਪਾਂ ਨਜ਼ਰਨ ਹਿੱਸੇ ਵੱਲ ਨੂੰ, ਉੱਤਰੀ ਦਿਸ਼ਾ ਵੱਲ ਨੂੰ ਜਿਹੜਾ ਉਹ ਜਾਈਏ ਤਾਂ ਉੱਥੇ ਹੋਈ ਆ। ਸੋ I-5 ਵੀ ਜਿਹੜਾ ਇਸ ਟਾਈਮ ਉੱਥੇ ਕਲੋਜ਼ ਉਦੋਂ ਉਹਨਾਂ ਨੇ ਕੀਤਾ ਸੀਗਾ ਜਦੋਂ ਅੱਗ ਇੰਨੀ ਜ਼ਿਆਦਾ ਉੱਥੇ ਭਿਆਨਕ ਸੀਗੀ, ਅਤੇ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਨੇ ਉਹਨਾਂ ਨੂੰ ਇਵੈਕੂਏਟ ਵੀ ਜਿਹੜਾ ਮੈਂਡੇਟਰੀ ਇਵੈਕੂਏਸ਼ਨਸ ਜਿਹੜੀਆਂ ਆ ਉੱਥੇ ਕੀਤੀਆਂ ਹੋਈਆਂ ਨੇ। ਇੱਕ ਵਾਰੀ ਫਿਰ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਅੱਗ ਨੇ ਜਿਹੜਾ ਆ ਉਹ ਕਹਿਰ ਬਰਪਾਇਆ ਆ, ਅਤੇ 600 ਤੋਂ ਵੱਧ ਇਸ ਟਾਈਮ ਕਰਮਚਾਰੀ ਜਿਹੜੇ ਆ ਕੈਲ ਫਾਇਰ ਦੇ ਉਹ ਲੱਗੇ ਹੋਏ ਨੇ ਵੀ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਵਾਲਮਾਰਟਸ ਤੋਂ ਲੈ ਕੇ ਗਿਬਸਨ ਤੱਕ ਇਵੈਕੂਏਸ਼ਨਸ ਜਿਹੜੀਆਂ ਆ ਲੇਟੈਸਟ ਅਪਡੇਟ ਦੇ ਮੁਤਾਬਕ ਜਿਹੜੀਆਂ ਆ ਉਹ ਰੱਖੀਆਂ ਹੋਈਆਂ ਆ, ਅਤੇ I-5 ਦਾ ਜਿਹੜਾ ਇੱਕ ਫੌਂਡੇਲ ਐਗਜ਼ਿਟ ਤੋਂ ਲੈ ਕੇ ਮੌਟ ਐਗਜ਼ਿਟ ਤੱਕ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਕਲੋਜ਼ ਕੀਤਾ ਹੋਇਆ ਸੀ। ਸੋ ਜਿਹੜੇ ਵੀ ਆਪਣੇ ਟਰੱਕਰਸ ਖਾਸ ਕਰਕੇ I-5 ਦੇ ਉੱਤੇ ਜਿਹੜੇ ਜਾ ਰਹੇ ਨੇ, ਜਿਨ੍ਹਾਂ ਨੇ ਰੈਡਿੰਗ ਵੱਲ ਤੋਂ ਲੰਘਣਾ ਆ ਜਾਂ ਉੱਧਰੋਂ ਆਉਣਾ ਆ, ਜਿਨ੍ਹਾਂ ਨੇ ਵੀ ਅਪ ਨੌਰਥ ਤੋਂ ਆਉਣਾ ਆ ਜਾਂ ਇੱਧਰੋਂ ਨੌਰਥ ਨੂੰ ਉਹਨਾਂ ਨੇ ਜਾਣਾ ਆ, ਤਾਂ ਰਸਤੇ ਦੇ ਵਿੱਚ ਜਿਹੜਾ ਪਲੀਜ਼ ਮੇਕ ਸ਼ੋਰ ਕਰਿਓ ਵੀ ਜਾਂ ਤਾਂ ਪਹਿਲੋਂ ਰੋਕ ਲਿਓ, ਜੇ ਖੁੱਲ੍ਹਾ ਹੈਗਾ ਆ I-5 ਖੁੱਲ੍ਹਾ ਆ ਤਾਂ ਫਿਰ ਹੀ ਉੱਧਰਲੇ ਪਾਸੇ ਨੂੰ ਲੰਘਿਓ। ਟ੍ਰੈਫਿਕ ਵੀ ਕਾਫੀ ਜਿਹੜਾ ਜਾਮ ਉੱਥੇ ਹੋ ਸਕਦੇ ਨੇ ਇਹਦੇ ਚੱਲਦਿਆਂ, ਸੋ ਪਲੀਜ਼ ਜਿਹੜਾ ਆ ਉਹ ਟੇਕ ਕੇਅਰ ਕਰਿਓ। ਅਤੇ ਇੱਕ ਵਾਰੀ ਫਿਰ ਕਹਿ ਲਓ ਵੀ ਇੱਥੇ ਇੱਕ ਕੁਦਰਤੀ ਆਫਤ ਨੇ ਦਸਤਕ ਜਿਹੜੀ ਉਹ ਦਿੱਤੀ ਆ। ਸੋ ਜਿਹੜੇ ਵੀ ਲੋਕ ਕਿਸੇ ਵੀ ਤਰੀਕੇ ਦੀ ਕੋਈ ਮਦਦ
ਬਾਰੇ ਸੋਚ ਰਹੇ ਨੇ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿੱਦਾਂ ਕੀਤੀ ਜਾ ਸਕਦੀ ਆ, ਤਾਂ ਪਲੀਜ਼ ਵੱਧ ਤੋਂ ਵੱਧ ਜਿੰਨੀ ਵੀ ਤੁਸੀਂ ਹੈਲਪ ਕਰ ਸਕਦੇ ਹੋ ਉਹਨਾਂ ਲੋਕਾਂ ਦੀ ਕਰਿਓ। ਅੱਜ ਇੱਕ ਸਵੇਰੇ ਹੀ ਮੈਂ ਇਸੇ ਦੇ ਉੱਤੇ ਇੱਕ ਰਿਪੋਰਟ ਜਿਹੜੀ ਪੜ੍ਹ ਰਿਹਾ ਸੀਗਾ, ਜਿਹੜੀ ਇਸ ਫਾਇਰ ਦੇ ਉੱਤੇ, ਇਸ ਤੋਂ ਪਹਿਲਾਂ ਜਿਹੜੀ ਮੈਂਡੋਸਿਨੋ ਕੰਪਲੈਕਸ ਫਾਇਰ ਲੇਕ ਕਾਊਂਟੀ ਦੇ ਵਿੱਚ ਸ਼ਾਸਤਾ ਕਾਊਂਟੀ 'ਚ ਹੋਈਆਂ ਸੀ, ਬਹੁਤ ਸਾਰੇ ਲੋਕ ਘਰੋਂ ਬੇਘਰ ਜਿਹੜੇ ਹੋ ਚੁੱਕੇ ਨੇ। ਸਭ ਤੋਂ ਵੱਡਾ ਕਹਿੰਦੇ ਮਸਲਾ ਉੱਥੇ ਇਸ ਚੀਜ਼ ਦਾ ਸਿਚੁਏਸ਼ਨ ਬੈਡ ਇਸ ਲਈ ਉੱਥੇ ਬਣੀ ਹੋਈ ਆ ਕਿਉਂਕਿ ਉਹ ਆਲਰੇਡੀ ਜਿਹੜਾ ਇਲਾਕਾ ਹੈ ਉਹ ਬੜਾ ਪਾਵਰਟੀ ਰਿਡਨ ਆ, ਕਿਉਂਕਿ ਉੱਥੇ ਗਰੀਬੀ ਹੈਗੀ ਆ, ਲੋਕ ਬਹੁਤੀ ਉੱਥੇ ਸੇਵ ਨਹੀਂ ਕਰਦੇ ਅਤੇ ਉੱਥੇ ਨੌਕਰੀਆਂ ਵੀ ਲਿਮਿਟਡ ਹੈਗੀਆਂ, ਕੋਈ ਆਪਣੇ ਹੱਥੀਂ ਕੰਮ ਕਰ ਰਿਹਾ ਆ। ਅੱਗ ਦੇ ਕਰਕੇ ਜਦੋਂ ਸਾਰਾ ਕੁਝ ਸੜ ਰਿਹਾ, ਕਿਸੇ ਦੇ ਟੂਲ ਵੀ ਜਿਹੜੇ ਆ ਤਬਾਹ ਹੋ ਗਏ ਆ, ਤਾਂ ਫਿਰ ਉਸ ਦੇ ਵਿੱਚ ਜਿਹੜਾ ਉਹ ਬਚ ਕੁਛ ਨਹੀਂ ਰਿਹਾ। ਸੋ ਇਹ ਇੱਕ ਸਿਚੁਏਸ਼ਨ ਕਾਫੀ ਜਿਹੜੀ ਉੱਥੇ ਦੀ ਬੈਡ ਬਣੀ ਪਈ ਆ। ਸੋ ਲੋਕਾਂ ਨੂੰ ਇੱਕ ਵਾਰੀ ਫਿਰ ਆਤਮ ਨਿਰਭਰ ਹੋਣ ਦੇ ਲਈ ਕਾਫੀ ਜਿਹੜੀ ਸਹਾਇਤਾ ਦੀ ਜ਼ਰੂਰਤ ਆ। ਦੱਸ ਰਹੇ ਸੀ ਉਸ ਰਿਪੋਰਟ ਦੇ ਵਿੱਚ ਵੀ ਫੈਮਾ ਵੱਲੋਂ ਜਿੰਨੀ ਕੁ ਫੀਮਾ ਦੇ ਵੱਲੋਂ ਉਹਨਾਂ ਨੂੰ ਸਹੂਲਤਾਂ ਜਿਹੜਾ ਸਹਾਰਾ ਆ ਉਹ ਮਿਲਿਆ ਆ, ਉਹ ਆਲਰੇਡੀ ਉਹਨਾਂ ਦੇ ਜਿਹੜੇ ਡਾਲਰ ਆ ਉਹ ਖਤਮ ਜਿਹੜੇ ਹੋ ਰਹੇ ਨੇ। ਅਤੇ ਰਾਈਟ ਨਾਓ ਇੱਕ ਅਪਾਰਟਮੈਂਟ ਦੇ ਵਿੱਚ ਕਈ ਜਿਹੜੇ ਫਾਇਰ ਦੇ ਜਿਹੜੇ ਸਰਵਾਈਵਰਸ ਆ ਜਾਂ ਵਿਕਟਮਸ ਆਪਾਂ ਕਹਿ ਸਕਦੇ ਹਾਂ, ਉਹ ਉੱਥੇ ਇਕੱਠੇ ਜਿਹੜੇ ਆ ਉਹ ਰਹਿ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਵੀ ਫਿਊਚਰ ਦੇ ਵਿੱਚ ਅੱਗੇ ਕੀ ਹੋਊਗਾ। ਬਹੁਤ ਸਾਰੇ ਲੋਕਾਂ ਨੇ ਕੋਈ ਰੈਂਟਰ ਇੰਸ਼ੋਰੈਂਸ ਨਹੀਂ ਕਰਾਈ, ਕਈਆਂ ਨੇ ਰੈਂਚਾਂ ਦੇ ਵਿੱਚ ਸਮਾਨ ਇੰਨਾ ਕੁ ਜ਼ਿਆਦਾ ਸੀਗਾ ਵੀ ਇੰਸ਼ੋਰੈਂਸ ਉਹਨਾਂ ਨੇ ਕਰਾਈ ਨਹੀਂ, ਕਿਉਂਕਿ ਮਹਿੰਗਾ ਬਹੁਤ ਜਿਹੜੀ ਉਹਨਾਂ ਨੂੰ ਪੈ ਰਹੀ ਸੀਗੀ। ਸੋ ਹੁਣ ਉਸੇ ਚੀਜ਼ ਦਾ ਜਿਹੜਾ ਕਹਿ ਲਓ ਵੀ ਹੁਣ ਨੁਕਸਾਨ ਜਿਹੜਾ ਹੋਇਆ ਆ, ਅੱਗ ਦੇ ਕਰਕੇ ਸਭ ਕੁਝ ਸੜ ਕੇ ਤਬਾਹ ਹੋਇਆ ਆ, ਉਹ ਜਿਹੜੀ ਹੁਣ ਉਹ 'ਚੋਂ ਉਹਨਾਂ ਨੂੰ ਉੱਭਰਨਾ ਕਾਫੀ ਮੁਸ਼ਕਿਲ ਹੋਇਆ ਪਿਆ ਆ। ਸੋ ਇਹ ਵੀ ਇੱਕ ਵੱਡੀ ਸਿਚੁਏਸ਼ਨ ਜਿਹੜੀ ਉਹ ਬੈਡ ਆ, ਕਿਉਂਕਿ ਇਹਦੇ ਕਰਕੇ ਕੀ ਆ, ਗਰੀਬੀ ਉੱਥੇ ਹੋਰ ਵੀ ਜ਼ਿਆਦਾ ਇੱਕ ਹਿਸਾਬ ਦੇ ਨਾਲ ਫਿਰ ਪਾਵਰਟੀ ਜਿਹੜੀ ਉਹ ਵੱਧ ਸਕਦੀ, ਕਿਉਂਕਿ ਉੱਥੇ ਜੋਬਸ ਵਗੈਰਾ ਤਾਂ ਸਭ ਨੂੰ ਪਤਾ ਹੈ ਜਿਹੜੇ ਇੱਦਾਂ ਦੇ ਇਲਾਕੇ ਹੁੰਦੇ ਉਹਨਾਂ 'ਚ ਘੱਟ ਹੀ ਹੁੰਦੀਆਂ। ਲੋਕਾਂ ਦੇ ਜਿਹੜੇ ਪੁਰਾਣੇ ਸੈਟਲਡ ਨੇ ਉਹੀ ਕੁਛ ਜਿਹੜਾ ਉਹਨਾਂ ਦਾ ਚੱਲ ਰਿਹਾ ਹੁੰਦਾ ਆ, ਕੋਈ ਨਵੀਂ ਇੰਡਸਟਰੀ ਨਹੀਂ ਲੱਗ ਰਹੀ ਹੁੰਦੀ ਉੱਥੇ, ਅਤੇ ਉਹੀ ਕੰਮਾਂ ਦੇ ਨਾਲ ਚੱਲ ਰਿਹਾ ਹੁੰਦਾ ਆ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਵਿਚਾਰਿਆਂ ਦਾ ਜਿਹੜਾ ਆ ਉੱਥੇ ਕੀ ਬਣੂਗਾ। ਅਤੇ ਸਰੋਤਿਓ ਇੱਦਾਂ ਹੀ ਤੁਸੀਂ ਜਿਹੜੇ ਆ ਜੁੜੇ ਰਹੋ ਅਤੇ ਆਪਾਂ ਜਿਹੜੀ ਗੱਲਬਾਤ ਦਾ ਸਿਲਸਿਲਾ ਉਸ ਨੂੰ ਜਾਰੀ ਰੱਖਾਂਗੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBOU City. ਦੱਸੋ ਜੀਜਾ ਜੀ, ਕੀ ਕਰੀਏ ਤੁਹਾਡੀ ਸੇਵਾ? ਕੀ ਖਵਾਈਏ ਪਿਆਈਏ ਤੁਹਾਨੂੰ? ਓ ਸਾਲੀ ਸਾਹਿਬਾ, ਬੜਾ ਨਾਮ ਸੁਣਿਆ ਤੁਹਾਡੇ ਸ਼ਹਿਰ ਦੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦਾ। ਜੇ ਕੁਝ ਖਵਾਣਾ ਤਾਂ ਉੱਥੋਂ ਖਵਾਓ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਤਾਂ ਗੱਲ ਹੀ ਕੁਝ ਹੋਰ ਹੈ। ਇਹ ਹਰ ਰੋਜ਼ ਫਰੈਸ਼ ਐਗਲੈਸ ਡੋ ਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕਰਦੇ ਨੇ। ਤੇ ਪੀਜ਼ੇ ਹੈ ਕਿਹੜੇ ਇਹਨਾਂ ਦੇ ਕੋਲ? ਚਿਕਨ ਟਿੱਕਾ, ਤੰਦੂਰੀ ਚਿਕਨ, ਬਟਰ ਚਿਕਨ, ਕਰੀ ਚਿਕਨ ਤੇ ਇੰਡੀਅਨ ਗਾਰਲਿਕ ਚਿਕਨ ਚੋਂ ਕੁਝ ਵੀ ਆਰਡਰ ਕਰ ਦਿੰਨੇ ਆ। ਤੇ ਮੇਰੀ ਵੈਜੀਟੇਰੀਅਨ ਭੈਣ ਵਾਸਤੇ ਟਿੱਕਾ ਪਨੀਰ, ਤੰਦੂਰੀ ਪਨੀਰ, ਕਰੀ ਪਨੀਰ ਜਾਂ ਪਾਲਕ ਪਨੀਰ ਚੋਂ ਕੁਝ ਵੀ ਆਰਡਰ ਕਰ ਦਾਂਗੇ। ਤੇ ਬੱਚਿਆਂ ਲਈ ਮੈਂ ਆਰਡਰ ਕਰਦੀ ਆ ਬਟਰ ਚਿਕਨ ਪਾਸਤਾ ਜਾਂ ਸ਼ਾਹੀ ਪਨੀਰ ਪਾਸਤਾ। ਹੁਣ ਕੁਝ ਆਰਡਰ ਵੀ ਕਰੋਗੇ ਕਿ ਮੂੰਹ 'ਚ ਪਾਣੀ ਲਿਆਈ ਜਾਓਗੇ? ਜੀ ਹਾਂ, ਆਪਣੀ ਨਜ਼ਦੀਕੀ ਲੋਕੇਸ਼ਨ ਤੇ ਆਰਡਰ ਕਰਨ ਲਈ ਵਿਜ਼ਿਟ ਕਰੋ chicagopizza@twist.com ਤੇ ਕੂਪਨ ਕੋਡ 1313 ਐਂਟਰ ਕਰਨ ਤੇ ਪਾਓ 15% ਆਫ ਔਨ ਆਲ ਸਪੈਸ਼ਲਟੀ ਪੀਜ਼ਾ ਫॉर ਟੇਕ ਆਊਟ ਓਨਲੀ। ਘਬਰਾਹਟ ਭਾਜੀ, ਨਵੇਂ ਟਰੱਕ ਦੀਆਂ ਮੁਬਾਰਕਾਂ, ਬੜਾ ਸ਼ਾਨਦਾਰ ਆ। ਬਸ ਜੀ, ਕੱਲ ਹੀ ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ ਸੈਲਮੇ ਵਾਲਿਆਂ ਤੋਂ ਲੈ ਕੇ ਆਂਦਾ। ਉਹਨਾਂ ਨੇ ਇੰਨੀ ਵਧੀਆ ਡੀਲ ਦਿੱਤੀ, ਮੇਰੇ ਕੋਲੋਂ ਨਾ ਹੀ ਨਹੀਂ ਹੋਈ। ਤੁਹਾਡੇ ਪੁਰਾਣੇ ਟਰੱਕ ਦਾ ਕੀ ਬਣਿਆ? ਉਹਨੂੰ ਤਾਂ ਮੈਂ ਵਧੀਆ ਕੀਮਤ ਤੇ ਟ੍ਰੇਡ ਕਰ ਲਿਆ। ਮੈਂ ਵੀ ਨਵਾਂ ਟਰੱਕ ਲੈਣ ਬਾਰੇ ਸੋਚ ਰਿਹਾ ਆ। ਜਦੋਂ ਦੀਆਂ ELDਆਂ ਲੱਗੀਆਂ ਆ, ਡਰਾਈਵਰਾਂ ਦੀ ਤੇ ਕਮਾਈ ਨਹੀਂ ਹੁੰਦੀ। ਫੇਰ ਤਾਂ ਤੂੰ ਇਹਨਾਂ ਕੋਲ ਹੀ ਜਾ। ਇਹਨਾਂ ਕੋਲ ਟਰੱਕ ਐਂਡ ਟ੍ਰੇਲਰਸ ਦੀ ਬਹੁਤ ਵੱਡੀ ਇਨਵੈਂਟਰੀ ਆ ਤੇ ਨਾਲੇ ਟਰੱਕ ਫੈਕਟਰੀ ਵਾਰੰਟੀ ਨਾਲ ਆਉਂਦੇ ਨੇ, ਕਿਉਂਕਿ ਇਹ ਟਰੱਕ ਬੈਂਕ ਜਾਂ ਆਕਸ਼ਨ ਤੋਂ ਨਹੀਂ ਲੈਂਦੇ। ਕੀ ਇਹਨਾਂ ਕੋਲ ਆਟੋਮੈਟਿਕ ਟਰੱਕ ਵੀ ਨੇ? ਓਏ ਬਹੁਤ ਨੇ, ਪਰ ਮੇਰਾ ਕ੍ਰੈਡਿਟ ਚੰਗਾ ਨਹੀਂ। ਉਹ ਫਿਕਰ ਨਾ ਕਰ, ਇਹਨਾਂ ਕੋਲ ਨੋ ਕ੍ਰੈਡਿਟ ਤੇ ਬੈਡ ਕ੍ਰੈਡਿਟ ਵਾਲਿਆਂ ਲਈ ਵੀ ਬਹੁਤ ਪ੍ਰੋਗਰਾਮ ਨੇ। ਹੋਰ ਡੀਲਰਾਂ ਵਾਂਗ $3-4 ਵਾਧੂ ਫੀਸਾਂ ਨਹੀਂ ਲਾਉਂਦੇ। ਫਿਰ ਤਾਂ ਮੈਂ ਕੱਲ ਹੀ ਜਾਣਾ ਆ। ਕੈਲੀਫੋਰਨੀਆ ਟਰੱਕ ਐਂਡ ਟ੍ਰੇਲਰ ਸੇਲਜ਼ 10604 ਈਸਟ ਮਾਊਂਟੇਨ ਵਿਊ, ਸੈਲਮਾ ਬਲੇਰੋ ਦੇ ਪਿੱਛੇ। ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਕਾਲ ਨਵਪ੍ਰੀਤ ਸਿੰਘ ਜਾਂ ਅਮੀਰ ਕਬਾਨੀ 5599052166 508-905-2166। ਕੀ ਤੁਸੀਂ ਬਾਹਰ ਧੁੱਪ ਵਿੱਚ ਕੰਮ ਕਰਦੇ ਹੋ? ਕਾਨੂੰਨ ਮੁਤਾਬਕ ਤੁਹਾਡੀ ਕੰਪਨੀ ਜਾਂ ਫਾਰਮ ਜਿਸ ਦੇ ਲਈ ਤੁਸੀਂ ਕੰਮ ਕਰਦੇ ਹੋ, ਉਸ ਨੂੰ ਜ਼ਰੂਰੀ ਹੈ ਕਿ ਤੁਹਾਨੂੰ ਛਾਂ ਦਾ ਪ੍ਰਬੰਧ ਕਰਕੇ ਲੋੜ ਅਨੁਸਾਰ ਛਾਂ ਵਿੱਚ ਆਰਾਮ ਕਰਨ ਦੇਵੇ।
ਇਹ ਤੁਹਾਡਾ ਕਾਨੂੰਨੀ ਹੱਕ ਹੈ। ਆਰਾਮ ਕਰਨ ਦੇ ਲਈ ਬਿਮਾਰ ਹੋਣ ਦਾ ਇੰਤਜ਼ਾਰ ਨਾ ਕਰੋ। ਜ਼ਿਆਦਾ ਗਰਮੀ ਕਰਕੇ ਤੁਹਾਨੂੰ ਦੌਰਾ ਵੀ ਪੈ ਸਕਦਾ ਹੈ ਜਾਂ ਫਿਰ ਤੁਹਾਡੀ ਮੌਤ ਵੀ ਹੋ ਸਕਦੀ ਹੈ। ਜੇਕਰ ਤੁਸੀਂ ਜ਼ਿਆਦਾ ਗਰਮੀ ਕਰਕੇ ਬਿਮਾਰ ਮਹਿਸੂਸ ਕਰੋ, ਜਲਦੀ ਹੀ ਆਪਣੇ ਬੌਸ ਨੂੰ ਦੱਸੋ ਤਾਂ ਕਿ ਬਿਮਾਰ ਹੋਣ ਤੋਂ ਬਚ ਸਕੋ। ਆਰਾਮ, ਚੈਨ ਅਤੇ ਮੁਫਤ ਪਾਣੀ ਤੁਹਾਨੂੰ ਗਰਮੀ ਤੋਂ ਬਚਣ ਵਿੱਚ ਸਹਾਇਤਾ ਕਰਦਾ ਹੈ। ਆਪਣੇ ਹੱਕਾਂ ਨੂੰ ਜਾਣੋ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 8779922567। ਇਹ ਸੰਦੇਸ਼ ਕੈਲੋਸ਼ਾ ਵੱਲੋਂ ਹੈ। ਤੇਰਾ ਤੁਹਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਅਗਲੀਆਂ ਜਿਹੜੀਆਂ ਆਪਾਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਹਾਂ। ਜਸਟਿਸ ਡਿਪਾਰਟਮੈਂਟ ਨੇ ਜਿਹੜੇ ਇਸ ਟਾਈਮ ਨਾਰਥ ਕੋਰੀਆ ਦੇ ਓਪਰੇਟਿਵ ਜਿਨ੍ਹਾਂ ਨੇ ਪਿਛਲੇ ਰੀਸੈਂਟਲੀ ਜਿਹੜੀ ਸੋਨੀ ਇੱਕ ਜਿਹੜੀ ਕਾਫੀ ਵੱਡੀ ਕੰਪਨੀ ਆ ਸੋਨੀ ਪਿਕਚਰਜ਼ ਐਂਟਰਟੇਨਮੈਂਟ, ਉਹਨਾਂ ਦੇ ਉੱਤੇ ਜਿਹੜੀ ਹੈਕਿੰਗ ਕੀਤੀ ਸੀ 2014 ਦੇ ਵਿੱਚ ਅਟੈਕ ਜਿਹੜਾ ਕੀਤਾ ਸੀ, ਹੈਕਿੰਗ ਅਟੈਕ, ਉਸ ਦੇ ਚੱਲਦਿਆਂ ਉਹਨਾਂ ਉੱਤੇ ਹੁਣ ਚਾਰਜਿਸ ਜਿਹੜੇ ਆ ਉਹ ਲਾਉਣ ਜਾ ਰਹੇ ਨੇ। ਸੋ ਉਦੋਂ ਕਾਫੀ ਜ਼ਿਆਦਾ ਹਫੜਾ ਦਫੜੀ ਜਿਹੜੀ ਆ ਉਹ ਉਦੋਂ ਮਚੀ ਸੀਗੀ ਜਦੋਂ ਸੋਨੀ ਐਂਟਰਟੇਨਮੈਂਟ ਦੇ ਉੱਤੇ ਜਿਹੜੇ ਨਾਰਥ ਕੋਰੀਆ ਦੇ ਕਹਿੰਦੇ ਸਰਕਾਰ ਦੇ ਕਹਿਣ ਦੇ ਉੱਤੇ ਉਹਨਾਂ ਦੇ ਜਿਹੜਾ ਜਸੂਸ ਸੀਗਾ ਤੇ ਹੈਕਿੰਗ ਜਿਹੜੀ ਉਹਨਾਂ ਨੇ ਉਦੋਂ ਕੀਤੀ ਸੀਗੀ। ਸੋ ਉਸ ਦੇ ਮਾਮਲੇ ਦੇ ਵਿੱਚ ਹੁਣ ਜਿਹੜੇ ਆ ਪਾਰਕ ਜਿਨ ਯੋਕ ਇਸ ਦੇ ਉੱਤੇ ਜਿਹੜੇ ਉਹ ਦੋਸ਼ ਲੱਗ ਰਹੇ ਨੇ। ਨਾਰਥ ਕੋਰੀਆ ਦਾ ਰਿਕੋਨਸੈਂਸ ਜਨਰਲ ਬਿਊਰੋ RGB, ਜਿੱਦਾਂ KGB ਉਹਨਾਂ ਦੀ ਹੈਗੀ ਆ ਕ੍ਰੈਮਲਿਨ ਵਾਲਿਆਂ ਦੀ, ਇੱਦਾਂ ਇਹਨਾਂ ਦੀ RGB ਆ, ਅਤੇ ਉਹਨਾਂ ਦੀ ਜਿਹੜੀ ਮਿਲਟਰੀ ਇੰਟੈਲੀਜੈਂਸ ਏਜੰਸੀ ਆ ਜਿਹੜੀ ਕਹਿੰਦੇ ਕਿ ਆਲਮੋਸਟ ਪੂਰੀ ਕੰਟਰੀ ਦੀਆਂ ਸਾਈਬਰ ਕੈਪੇਬਿਲਿਟੀਜ਼ ਜਿਹੜੀਆਂ ਕੰਪਿਊਟਰੀ ਜਿਹੜੀਆਂ ਚੀਜ਼ਾਂ ਆ, ਸ਼ਕਤੀਆਂ ਆ, ਉਹਨਾਂ ਨੂੰ ਦੇਖ ਰੇਖ ਕਰਦੀ ਆ। ਉਹਦਾ ਜਿਹੜਾ ਨਿਰੀਖਣ ਕਰ ਰਿਹਾ ਸੀ, ਉਹਨਾਂ ਦਾ ਉਹ ਬੰਦਾ ਸੀ। ਉਸੇ ਨੂੰ ਹੁਣ ਉਸ ਨੇ ਹਿਰਾਸਤ ਦੇ ਵਿੱਚ ਲੈ ਕੇ ਉਸ ਦੇ ਉੱਤੇ ਦੋਸ਼ ਜਿਹੜੇ ਆ ਉਹ ਲਾਏ ਹੋਏ ਆ। ਵਾਨਾ ਕਰਾਈ ਕਰਕੇ ਇੱਕ ਰੈਂਸਮਵੇਅਰ ਵੀ ਉਸੇ ਟਾਈਮ ਦੇ ਉੱਤੇ ਜਿਹੜਾ ਚੱਲਿਆ ਸੀ, ਜਿਸ ਦੇ ਵਿੱਚ ਬਹੁਤ ਸਾਰੇ ਲੋਕ ਇਸ ਰੈਂਸਮਵੇਅਰ ਦਾ ਜਿਹੜਾ ਉਹ ਸ਼ਿਕਾਰ ਹੋਏ ਸੀਗੇ। ਜਿਸ ਦੇ ਵਿੱਚ ਕੀ ਹੁੰਦਾ ਸੀ, ਬਹੁਤ ਸਾਰੀਆਂ ਰੈਂਸਮਵੇਅਰ ਕੀ ਕਰਦਾ ਹੈ, ਜਿਹੜਾ ਇੱਦਾਂ ਦਾ ਇੱਕ ਹਿਸਾਬ ਨਾਲ ਵਾਇਰਸ ਕਹਿ ਲਓ, ਤੁਹਾਡੇ ਕੰਪਿਊਟਰ ਦੇ ਵਿੱਚ ਉਹ ਪਾ ਦਿੱਤਾ ਜਾਂਦਾ ਹੈ ਹੈਕਰਸ ਦੇ ਦੁਆਰਾ, ਜਿਸ ਦੇ ਨਾਲ ਤੁਹਾਡੀਆਂ ਬਹੁਤ ਸਾਰੀਆਂ ਇੰਪੋਰਟੈਂਟ ਫਾਈਲਸ ਜਾਂ ਸਾਰੀਆਂ ਹੀ ਫਾਈਲਸ ਆ ਉਹਨਾਂ ਦੇ ਉੱਤੇ ਇਨਕ੍ਰਿਪਸ਼ਨ ਜਿਹੜੀ ਆ ਜਿੰਦੇ ਇੱਕ ਹਿਸਾਬ ਦੇ ਨਾਲ ਲਾ ਦਿੱਤੇ ਜਾਂਦੇ ਆ। ਅਤੇ ਕਹਿੰਦੇ ਵੀ ਜੇ ਜਿੰਦੇ ਦੀ ਚਾਬੀ ਚਾਹੀਦੀ ਆ ਤਾਂ ਫਿਰ ਤੁਹਾਨੂੰ ਇੰਨੇ ਬਿਟਕੋਇਨ ਜਿਹੜੇ ਆ ਸਾਨੂੰ ਉਹ ਦੇਣੇ ਪੈਣਗੇ, ਇੰਨਾ ਕੁਛ ਇਹ ਕੁਛ ਜਿਹੜਾ ਆ ਉਹ ਕਰਨਾ ਪਊਗਾ। ਸੋ ਉਹ ਜਿਹੜੀ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਦੋਂ ਰਗੜੇ ਗਏ ਸੀਗੇ। ਬਹੁਤ ਸਾਰੇ ਲੋਕਾਂ ਨੇ ਜਿਹੜੇ ਰੈਂਸਮਵੇਅਰ ਦਿੱਤੇ ਵੀ, ਉਹਦੇ ਵਿੱਚ ਚਾਬੀ ਲੈਣ ਦੇ ਲਈ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਡਾਲਰ ਦਿੱਤੇ ਵੀ, ਪਰ ਬਾਅਦ 'ਚ ਮੁੜ ਕੇ ਉਹਨਾਂ ਦੇ ਪੱਲੇ ਹੱਥ ਪੈਰ ਜਿਹਦੇ ਵਿੱਚ ਜਿਹੜਾ ਕੁਛ ਲੱਗਾ ਨਹੀਂ। ਸੋ ਜਿਹੜੀ ਸੋਨੀ ਐਂਟਰਟੇਨਮੈਂਟ ਇੰਡਸਟਰੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਸ ਦੇ ਨਾਲ ਪ੍ਰਭਾਵਿਤ ਜਿਹੜੀ ਆ ਉਹ ਹੋਈ ਸੀਗੀ। ਅਤੇ ਜੀ, ਸੋ ਰਾਈਟ ਨਾਓ ਜਿਹੜੇ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਇਸ ਨਾਰਥ ਕੋਰੀਆ ਦੇ ਬੰਦੇ ਨੂੰ ਜਿਹੜਾ ਆ ਉਹ ਚਾਰਜਿਸ ਜਿਹੜੇ ਉਹ ਲਾਏ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਵੀ ਇਸ ਦੇ ਚੱਲਦਿਆਂ ਕਿ ਹੋਰ ਕੋਈ ਸੈਂਕਸ਼ਨ ਨਾਰਥ ਕੋਰੀਆ ਦੇ ਇੰਡੀਵਿਜੂਅਲਸ ਜਾਂ ਉਹਨਾਂ ਦੇ ਸਰਕਾਰ ਦੇ ਕਿਸੇ ਬੰਦਿਆਂ ਦੇ ਉੱਤੇ ਜਿਹੜੇ ਇੱਦਾਂ ਲਾਏ ਜਾਣਗੇ ਜਾਂ ਨਹੀਂ ਲਾਏ ਜਾਣਗੇ। ਆਲਰੇਡੀ ਬਹੁਤ ਸਾਰੀਆਂ ਰੋਕਾਂ ਜਿਹੜੀਆਂ ਆ ਵਾਈਟ ਹਾਊਸ ਦੇ ਦੁਆਰਾ ਨਾਰਥ ਕੋਰੀਆ ਦੇ ਉੱਤੇ ਲੱਗੀਆਂ ਆ। ਜੂਨ ਦੇ ਵਿੱਚ ਸਿੰਗਾਪੁਰ ਦੇ ਵਿੱਚ ਜਿਹੜੀ ਨਾਰਥ ਕੋਰੀਆ ਦੇ ਲੀਡਰ ਦੇ ਨਾਲ ਮੀਟਿੰਗ ਹੋਈ ਸੀ ਰਾਸ਼ਟਰਪਤੀ ਟਰੰਪ ਦੀ, ਉਸ ਤੋਂ ਬਾਅਦ ਇੱਦਾਂ ਲੱਗ ਰਿਹਾ ਸੀਗਾ ਵੀ ਮਾਹੌਲ ਜਿਹੜਾ ਆ ਕੋਈ ਸੁਖਾਲਾ ਜਿਹੜਾ ਉਹ ਬਣ ਸਕਦਾ ਆ, ਪਰ ਗੱਲ ਜਿਹੜੀ ਉਸ ਦੇ ਬਾਬਤ ਬਣੀ ਨਹੀਂ ਆ। ਉਧਰ ਰੀਸੈਂਟਲੀ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਆ, ਉਹਨਾਂ ਨੇ ਜਿਹੜੀ ਮੀਟਿੰਗ ਆ ਉਹ ਵੀ ਰੱਦ ਕਰ ਦਿੱਤੀ ਸੀ, ਦੌਰਾ ਰੱਦ ਕਰਵਾ ਦਿੱਤਾ ਸੀ ਰਾਸ਼ਟਰਪਤੀ ਟਰੰਪ ਨੇ, ਕਿਉਂਕਿ ਨਾਰਥ ਕੋਰੀਆ ਆਪਣੇ ਆਪ ਨੂੰ ਪਰਮਾਣੂ ਰਹਿਤ ਕਰਨ ਦੀ ਜਿਹੜਾ ਉਹ ਵਚਨ ਕਰਕੇ ਗਿਆ ਸੀਗਾ, ਗੱਲ ਕਰਕੇ ਗਿਆ ਸੀ, ਵਾਅਦਾ ਕੀਤਾ ਸੀ, ਉਸ ਨੂੰ ਲੈ ਕੇ ਜਿਹੜਾ ਉਸ ਦੇ ਵਿੱਚ ਕਹਿੰਦੇ ਆ ਵੀ ਕਿਸੇ ਵੀ ਤਰੀਕੇ ਦੀ ਕੋਈ ਤੇਜ਼ੀ ਜਾਂ ਕਾਰਵਾਈ ਜਿਹੜੀ ਉਹ ਦਿਖਾ ਨਹੀਂ ਰਿਹਾ। ਸੋ ਕਾਫੀ ਵੱਡੀ ਜਿਹੜੀ ਉਸ ਟਾਈਮ ਦੇ ਉੱਤੇ ਇੱਦਾਂ ਲੱਗਦਾ ਸੀਗਾ ਵੀ ਸ਼ਾਇਦ ਨਾਰਥ ਕੋਰੀਆ ਵਾਲੇ ਜਿਹੜੇ ਉਹ ਠੱਲੇ ਜਾ ਸਕਦੇ ਆ, ਪਰ ਬਹੁਤ ਸਾਰੇ ਉਦੋਂ ਜਿਨ੍ਹਾਂ ਨੇ ਵੀ
ਵੀ ਕਿਹਾ ਸੀਗਾ, ਕਹਿੰਦੇ ਵੀ ਇਹ ਮੀਟਿੰਗ ਦਾ ਐਕਚੁਅਲ ਦੇ ਵਿੱਚ ਫਾਇਦਾ ਹੋਣਾ ਨਹੀਂ, ਕਿਉਂਕਿ ਨਾਰਥ ਕੋਰੀਆ ਨੇ ਉਸ ਤੋਂ ਪਹਿਲਾਂ ਤਕਰੀਬਨ 10 ਕੁ ਵਾਰੀ ਇੱਦਾਂ ਦੀ ਜਿਹੜੀ ਹੈ ਗੱਲ ਆ, ਇੱਦਾਂ ਦੇ ਸਾਈਨ ਉਹਨਾਂ ਨੇ ਕੀਤੇ ਆ ਵੀ ਅਸੀਂ ਡੀਨਿਊਕਲੀਅਰਾਈਜ਼ ਕਰਾਂਗੇ, ਆਪਣੇ ਆਪ ਨੂੰ ਪਰਮਾਣੂ ਰਹਿਤ ਜਿਹੜੇ ਕਰਾਂਗੇ, ਪਰ ਅੰਤ ਦੇ ਵਿੱਚ ਉਸ ਗੱਲ ਤੋਂ ਪਿੱਛੇ ਹਮੇਸ਼ਾ ਜਿਹੜੇ ਆ ਉਹ ਹਟਦੇ ਰਹੇ ਨੇ। ਸੋ ਉਹ ਜਿਹੜੀ ਗੱਲ ਬਣੀ ਨਹੀਂ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਨਾਰਥ ਕੋਰੀਆ ਦੇ ਨਾਲ ਕਿੱਦਾਂ ਦਾ ਸਲੂਕ ਜਿਹੜਾ ਆ ਉਹ ਰਹੂਗਾ ਅਤੇ ਉਹ ਕਿੱਦਾਂ ਦਾ ਰਹੂਗਾ, ਕਿਉਂਕਿ ਪਿਛਲੇ ਸਾਲ ਦੇ ਐਂਡ ਤੱਕ ਬਹੁਤ ਜ਼ਿਆਦਾ ਜਿਹੜਾ ਆ ਰਾਕਟਮੈਨ, ਜਿਸ ਨੂੰ ਆਪਣੇ ਸਾਡੇ ਰਾਸ਼ਟਰਪਤੀ ਕਹਿ ਕੇ ਉਸ ਨੂੰ ਬੁਲਾਉਂਦੇ ਨੇ ਕਿਮ ਯੋਂਗ ਉਨ ਨੂੰ, ਵੀ ਉਹ ਕਾਫੀ ਉਦੋਂ ਇੱਦਾਂ ਬਣਦਾ ਸੀਗਾ, ਦਲੇਰ ਬਣਦਾ ਸੀਗਾ ਵੀ ਮੈਂ ਆ ਵੀ ਕਰ ਦੇਣਾ, ਮੈਂ ਉਹ ਵੀ ਕਰ ਦੇਣਾ, ਅਤੇ ਅੱਗੋਂ ਸਾਡੇ ਰਾਸ਼ਟਰਪਤੀ ਉਹ ਵੀ ਕਿਹੜਾ ਸੁਣਦੇ ਆ ਕਿਸੇ ਦੀ। ਉਹਨਾਂ ਨੇ ਵੀ ਕਿਹਾ ਵੀ ਕਹਿੰਦੇ ਵੀ ਤੁਹਾਡੀਆਂ ਮਿਜ਼ਾਈਲਾਂ ਕੀ ਚੱਕ ਦੇਣੀਆਂ, ਤੁਹਾਨੂੰ ਪੂਰੀ ਦੁਨੀਆ ਤੋਂ ਹੀ ਅਸੀਂ ਜਿਹੜਾ ਚੱਕ ਦੇਣਾ ਜੇ ਬਹੁਤੀ ਰੌਲਾ ਗੌਲਾ ਜਿਹੜਾ ਇੱਦਾਂ ਪਾਇਆ। ਬਾਅਦ 'ਚ ਫਿਰ ਮਿਲੇ ਵੀ ਸੀਗੇ। ਸੋ ਗੱਲ ਜਿਹੜੀ ਅਜੇ ਉਸ ਪਾਸੇ ਵੱਲ ਨੂੰ ਡੀਨਿਊਕਲੀਅਰਾਈਜੇਸ਼ਨ ਵਾਲੇ ਪਾਸੇ ਨੂੰ ਜਿਹੜੀ ਗੱਲ ਅਜੇ ਬਹੁਤੀ ਜਿਹੜੀ ਉਹ ਵੱਧਦੀ ਨਜ਼ਰ ਨਹੀਂ ਆ ਰਹੀ, ਪਰ ਸਭ ਨੂੰ ਇੰਤਜ਼ਾਰ ਕਰਨਾ ਪਊਗਾ ਵੀ ਉੱਥੇ ਕੀ ਬਣੂਗਾ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਆਪਾਂ ਜੇ ਨਜ਼ਰ ਮਾਰੀਏ, ਚਾਈਨਾ ਅਤੇ US ਦਾ ਜਿਹੜਾ ਟੈਰਿਫ ਵਾਰਸ ਆ ਉਹ ਕਾਫੀ ਜਿਹੜੀ ਇਸ ਟਾਈਮ ਚਰਨ ਸੀਮਾ ਦੇ ਉੱਤੇ ਜਿਹੜਾ ਆ ਉਹ ਵਧਿਆ ਪਿਆ ਆ। ਪਰ ਕਹਿੰਦੇ ਵੀ ਚਾਈਨਾ ਨੂੰ ਇਸ ਦੇ ਚੱਲਦਿਆਂ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਆ, ਅਤੇ ਜਿਹੜੀ ਇਸ ਟਾਈਮ ਉਹਨਾਂ ਦੀ GDP ਵੱਧ ਰਹੀ ਆ, ਜਿਸ ਤਰੀਕੇ ਨਾਲ ਉਹਨਾਂ ਦੀ ਗਰੋਥ ਜਿਹੜੀ ਹੋ ਰਹੀ ਆ ਕੰਟਰੀ ਦੀ, ਉਹ ਇਹਦੇ ਕਰਕੇ ਅਮਰੀਕਾ ਦੇ ਨਾਲ ਜਿਹੜੇ ਟੈਰਿਫ ਵਾਰ ਦੇ ਵਿੱਚ ਉਸ ਦੇ ਕਰਕੇ ਚਾਈਨਾ ਦੇ ਉੱਤੇ ਕਾਫੀ ਭੈੜਾ ਅਸਰ ਪੈ ਸਕਦਾ ਆ। ਚਾਈਨਾ ਦੇਖੋ ਸਮਾਨ ਬਹੁਤ ਜ਼ਿਆਦਾ ਅਮਰੀਕਾ ਦੇ ਵਿੱਚ ਵੇਚਦਾ ਆ। ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਕਹਿੰਦੇ ਵੀ ਜਿਹੜਾ ਚਾਈਨਾ ਤੋਂ ਸਮਾਨ ਇੱਧਰ ਆਉਂਦਾ, ਕਿਉਂਕਿ ਉਹ ਬਹੁਤ ਜ਼ਿਆਦਾ ਆਉਂਦਾ ਆ, ਉਹਨਾਂ ਉੱਤੇ ਆਪਾਂ ਟੈਰਿਫ ਜਿਹੜਾ ਆ ਉਹ ਵਧਾ ਕੇ ਲਾਉਣਾ ਆ। ਆਲਰੇਡੀ ਜਿਹੜਾ ਆ 50 ਬਿਲੀਅਨ ਦੇ ਉਤਪਾਦ ਦੇ ਉੱਤੇ ਚਾਈਨਾ ਦੇ ਜਿਹੜਾ ਟੈਰਿਫ ਆ 25% ਤੱਕ ਜਿਹੜਾ ਵੱਖ-ਵੱਖ ਕੈਟੇਗਰੀਜ਼ ਦੇ ਵਿੱਚ ਵੱਖ-ਵੱਖ ਫੀਸਦੀ ਜਿਹੜਾ ਉਹਨਾਂ ਨੇ ਲਾਇਆ ਹੋਇਆ ਆ। ਅਤੇ ਆਲਰੇਡੀ ਕਹਿੰਦੇ ਇਸ ਮਹੀਨੇ ਦੇ ਅਖੀਰ ਤੱਕ $200 ਬਿਲੀਅਨ ਦੇ ਹੋਰ ਉਤਪਾਦ ਦੇ ਉੱਤੇ ਜਿਹੜਾ ਆ ਇਹ ਟੈਰਿਫ ਜਿਹੜੇ ਉਹ ਲੱਗ ਜਾਣੇ ਆ। ਉੱਧਰ ਜਿਹੜਾ ਚਾਈਨਾ ਆ ਉਹ ਜਦੋਂ ਅਮਰੀਕਾ ਦਾ ਉਤਪਾਦ ਉੱਧਰ ਜਾ ਰਿਹਾ ਉਹ ਉਹਨਾਂ ਨਹੀਂ ਜਾ ਰਿਹਾ, ਉਹ ਤਕਰੀਬਨ 100 ਬਿਲੀਅਨ ਆ ਰਿਹਾ ਆ। ਇੱਧਰੋਂ ਜਿਹੜੇ ਅਮਰੀਕਾ ਵਾਲੇ ਆ ਉਹ ਤਕਰੀਬਨ 500 ਬਿਲੀਅਨ ਤੱਕ ਜਿਹੜੇ ਕਹਿੰਦੇ ਆ ਵੀ ਸਮਾਨ ਖਰੀਦਦੇ ਨੇ ਜਿਹੜਾ ਚਾਈਨਾ ਤੋਂ ਆਉਂਦਾ ਆ। ਸੋ ਉਹਦੇ ਨਾਲ ਹੁਣ ਕੀ ਆਇਆ, ਉਹਨਾਂ ਨੇ ਆਲਰੇਡੀ 50 ਬਿਲੀਅਨ ਦੇ ਉਤਪਾਦ ਦੇ ਉੱਤੇ US ਦੇ ਗੁੱਡਸ ਦੇ ਉੱਤੇ ਟੈਰਿਫ ਜਿਹੜਾ ਲਾਇਆ ਆ, ਅਤੇ ਉਹਨਾਂ ਨੇ ਕਿਹਾ ਵੀ ਜੇ ਚਾਈਨਾ ਨੇ ਕਿਹਾ ਵੀ ਜੇ ਤੁਸੀਂ 200 ਬਿਲੀਅਨ ਦੇ ਉੱਤੇ ਹੋਰ ਲਾਉਂਗੇ ਤਾਂ ਤੁਹਾਡੇ ਅਸੀਂ ਜਿਹੜੇ 60 ਬਿਲੀਅਨ ਦਾ ਹੋਰ ਸਮਾਨ ਆਉਂਦਾ ਹੈ ਅਮਰੀਕਾ ਤੋਂ ਚਾਈਨਾ ਵੱਲ ਨੂੰ, ਅਸੀਂ ਉਹਦੇ ਉੱਤੇ ਵੀ ਜਿਹੜਾ ਟੈਰਿਫ ਆ ਟੈਕਸ ਆ ਇੱਕ ਹਿਸਾਬ ਦੇ ਨਾਲ ਲਾ ਦੇਵਾਂਗੇ। ਸੋ ਕਹਿੰਦੇ ਆ ਵੀ ਇਹ ਗੱਲ ਓਵਰਆਲ ਚਾਈਨਾ ਦੇ ਲਈ ਮੰਦਭਾਗੀ ਜਿਹੜੀ ਉਹ ਸਾਬਤ ਹੋ ਸਕਦੀ ਆ, ਕਿਉਂਕਿ ਦੇਖੋ ਜਿੱਥੋਂ 200 ਬਿਲੀਅਨ 250 ਬਿਲੀਅਨ 500 ਬਿਲੀਅਨ ਦਾ ਸਮਾਨ ਜਿਹੜਾ ਆ ਰਿਹਾ ਆ, ਜੇ ਉਹ ਇੱਥੇ ਮਹਿੰਗਾ ਹੋ ਜਾਊਗਾ ਲੋਕਾਂ ਨੇ ਉਹ ਖਰੀਦਣਾ ਨਹੀਂ, ਜੇ ਉਹ ਨਹੀਂ ਖਰੀਦਣਗੇ ਤਾਂ ਉੱਥੇ ਲੋਕਾਂ ਦੀਆਂ ਜੌਬਸ ਵੀ ਜਾਣਗੀਆਂ, ਤਾਂ ਸਿਚੁਏਸ਼ਨ ਜਿਹੜੀ ਉੱਥੇ ਉਹਨਾਂ ਦੇ ਲਈ ਕਾਫੀ ਬੈਡ ਹੋ ਸਕਦੀ ਆ। ਚਾਈਨਾ ਨੇ ਆਪਣੀ ਜਿਹੜੀ ਕਰੰਸੀ ਆ ਉਸ ਨੂੰ ਡੀਵੈਲਿਊ ਕਰਨਾ ਆਲਰੇਡੀ ਜਿਹੜਾ ਆ ਉਹ ਸ਼ੁਰੂ ਕੀਤਾ ਹੋਇਆ ਆ। ਇਸ ਟਾਈਮ ਮਈ ਤੋਂ ਲੈ ਕੇ ਹੁਣ ਤੱਕ ਸਤੰਬਰ ਤੱਕ 8% ਯੂਆਨ ਦੀ ਕੀਮਤ ਜਿਹੜੀ ਆ ਉਹ ਉਹਨਾਂ ਨੇ ਜਿਹੜੀ ਹੋਰ ਘਟਾ ਲਈ ਹੈਗੀ ਆ। ਸੋ ਉਹਦੇ ਨਾਲ ਟਰਾਈ ਤਾਂ ਉਹ ਕਰ ਰਹੇ ਆ ਵੀ ਇਹ ਕੀਮਤ ਉੱਥੇ ਘਟਾ ਕੇ ਅਤੇ ਆਪਾਂ ਆਪਣੇ ਜਿਹੜੇ ਲੋਕਾਂ ਨੂੰ ਇਹ ਟੈਰਿਫ ਤੋਂ ਜਿਹੜਾ ਆ ਉਹ ਬਚਾਇਆ ਜਾ ਸਕੇ। ਪਰ ਓਵਰਆਲ ਜਿਹੜੀ ਯੂਆਨ ਦੀ ਕੀਮਤ ਜਿਹੜੀ ਆ ਉਹ 8% ਤੱਕ ਜਿਹੜੀ ਘਟੀ ਹੋਈ ਆ। ਇਸ ਮੌਕੇ ਇੱਕ $1 ਦੀ ਕੀਮਤ ਚਾਈਨਾ ਦੇ ਯੂਆਨ ਦੇ 6.84 ਦੇ ਬਰਾਬਰ ਜਿਹੜੀ ਆ ਉਹ ਦੱਸੀ ਜਾਂਦੀ ਆ। ਸੋ ਇਹ ਸਿਚੁਏਸ਼ਨ ਜਿਹੜੀ ਚਾਈਨਾ ਦੇ ਨਾਲ ਜਿਹੜੀ ਇਸ ਟਾਈਮ ਬਣੀ ਪਈ ਆ ਕਿ ਵੀ ਜਿਸ ਦੇ ਵਿੱਚ ਇਹੀ ਆ ਵੀ ਓਵਰਆਲ ਜੇ ਚਾਈਨਾ ਇੱਦਾਂ ਅਮਰੀਕਾ ਦੀਆਂ ਗੁੱਡਸ ਦੇ ਉੱਤੇ ਟੈਰਿਫ ਲਾਉਂਦਾ ਹੈ ਅਤੇ ਨੈਗੋਸ਼ੀਏਟ ਨਹੀਂ ਕਰਦਾ, ਇਨ ਦੀ ਐਂਡ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਆ ਵੀ ਜਿਹੜੀ ਟ੍ਰੇਡ ਡੀਲ ਤੁਸੀਂ ਕਰੋ ਮੇਰੇ ਨਾਲ, ਵੀ ਤੁਹਾਡੇ ਸਮਾਨ ਦੇ ਉੱਤੇ ਅਸੀਂ ਥੋੜ੍ਹਾ ਬਹੁਤਾ ਅਸੀਂ ਵੀ ਟੈਰਿਫ ਲਾਉਣਾ ਆ, ਕਿਉਂਕਿ ਸਾਨੂੰ ਜਿਹੜਾ ਟੈਰਿਫ ਜਿਹੜਾ ਟ੍ਰੇਡ ਦੇ ਵਿੱਚ ਡੈਫਿਸਿਟ ਘਾਟਾ ਜਿਹੜਾ ਆ ਉਹ ਪੈ ਰਿਹਾ ਆ। ਡੈਫੀਨੇਟਲੀ ਇਹ ਟ੍ਰੇਡ ਦੇ ਵਿੱਚ ਡੈਫਿਸਿਟ ਤਾਂ ਹਮੇਸ਼ਾ ਰਹਿਣਾ ਹੀ ਰਹਿਣਾ ਹੈ ਅਮਰੀਕਾ ਦੇ ਵਿੱਚ, ਕਿਉਂਕਿ ਆਪਾਂ ਜੇ 500 ਬਿਲੀਅਨ ਦਾ ਸਮਾਨ ਖਰੀਦ ਰਹੇ ਹਾਂ ਅਤੇ 100 ਬਿਲੀਅਨ ਦਾ ਵੇਚ ਰਹੇ ਹਾਂ ਤਾਂ 400 ਬਿਲੀਅਨ ਦਾ ਤਾਂ ਫਰਕ ਜਿਹੜਾ ਉਸ ਦੇ ਵਿੱਚ ਆਲਮੋਸਟ ਰਹਿਣਾ ਹੀ ਰਹਿਣਾ ਆ ਹਰ ਸਾਲ ਦੇ ਵਿੱਚ। ਪਰ ਗੱਲ ਹੈਗੀ ਆ ਟੈਰਿਫਸ ਦੀ, ਵੀ ਜਦੋਂ ਅਮਰੀਕਾ ਤੋਂ ਸਮਾਨ ਉੱਥੇ ਜਾਂਦਾ ਹੈ ਅਤੇ ਚਾਈਨਾ ਵਾਲੇ ਆਲਰੇਡੀ ਟੈਰਿਫ ਲਾ ਰਹੇ ਸੀ, ਉਹਦੇ ਉੱਤੇ ਐਕਸਟਰਾ ਲਾ ਰਹੇ ਆ, ਅਤੇ ਜਦੋਂ ਚਾਈਨਾ ਦਾ ਸਮਾਨ ਅਮਰੀਕਾ ਦੇ ਵਿੱਚ ਆਉਂਦਾ ਹੈ ਅਤੇ ਉਹਦੇ ਉੱਤੇ ਟੈਰਿਫ ਜਿਹੜੇ ਉਹ ਨਹੀਂ ਲੱਗ ਰਹੇ ਸੀਗੇ। ਸੋ ਉਹ ਉਸ ਹਿਸਾਬ ਦੇ ਨਾਲ ਉਹ ਵਾਧੂ ਦਾ ਵਾਧੂ ਮੁਨਾਫਾ ਜਿਹੜਾ ਉਸ ਦੇ ਵਿੱਚੋਂ ਕਮਾ ਰਹੇ ਸੀਗੇ। ਸੋ ਇਹ ਸਿਚੁਏਸ਼ਨ ਨੂੰ ਠੀਕ ਕਰਨ ਦੀ ਜਿਹੜੀ ਟਰਾਈ ਆ ਰਾਸ਼ਟਰਪਤੀ ਟਰੰਪ ਆ
ਉਹਨਾਂ ਦੇ ਦੁਆਰਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਅਤੇ ਜੇ ਚਾਈਨਾ ਕਹਿੰਦੇ ਵੀ ਲੰਮਾ ਸਮਾਂ ਇੱਦਾਂ ਅਮਰੀਕਾ ਦੇ ਨਾਲ ਅੜ ਕੇ ਟੈਰਿਫ ਜਿਹੜਾ ਉਹ ਖੇਲਦਾ ਰਹੂਗਾ ਤਾਂ ਓਵਰਆਲ ਉਹਨਾਂ ਦੇ ਜਿਹੜੇ ਸਿਚੁਏਸ਼ਨ ਆ ਉਹ ਬੈਡ ਹੋ ਸਕਦੀ ਆ। ਸੋ ਹੋਪਫੁਲੀ ਇਸੇ ਨੂੰ ਚੱਲਦਿਆਂ ਕਿਤੇ ਨਾ ਕਿਤੇ ਅਮਰੀਕਾ ਵਾਲੇ ਅਤੇ ਚਾਈਨਾ ਵਾਲੇ ਸ਼ਾਇਦ ਕੋਈ ਡੀਲ ਜਿਹੜੀ ਆ ਉਹ ਬਣਾ ਵੀ ਸਕਦੇ ਨੇ, ਅਤੇ ਡੀਲਾਂ ਬਣਨਗੀਆਂ ਤਾਂ ਚੰਗੀ ਗੱਲ ਆ, ਕਿਉਂਕਿ ਇੱਥੋਂ ਦੇ ਲੋਕਾਂ ਦੇ ਉੱਤੇ ਵੀ ਜਿਹੜਾ ਅਸਰ ਆ, ਖਾਸ ਕਰਕੇ ਜਿਹੜਾ ਸੋਇਆਬੀਨ ਉਤਪਾਦ ਵਾਲਾ ਆ ਉਹਦੇ ਉੱਤੇ ਕਾਫੀ ਜ਼ਿਆਦਾ ਅਸਰ ਪਿਆ ਆ। ਉਹਨਾਂ ਦਾ ਜਿਹੜਾ ਸਮਾਨ ਆ ਉਹ ਵਿਕ ਨਹੀਂ ਰਿਹਾ। ਸਟੀਲ ਜਿਹੜਾ ਆ ਉਹ ਮਹਿੰਗਾ ਹੋਣ ਕਰਕੇ ਇਹ ਬਹੁਤ ਸਾਰੇ ਅਮਰੀਕੀ ਜਿਹੜੀਆਂ ਸਟੀਲ ਦੇ ਨਾਲ ਜੁੜੀਆਂ ਕੰਪਨੀਆਂ, ਚਾਹੇ ਉਹ ਕਿੱਲ ਬਣਾਉਣ ਵਾਲੀਆਂ ਚਾਹੇ ਕੁਛ ਆ, ਉਹਨਾਂ ਨੂੰ ਲੋਕਾਂ ਨੂੰ ਜਿਹੜਾ ਲੇ ਆਫ ਕਰਨਾ ਪੈ ਰਿਹਾ ਆ। ਅਤੇ ਜਾਂ ਕਈ ਜਿਹੜੇ ਹਾਰਲੇ ਡੇਵਿਡਸਨ ਵਰਗੀਆਂ ਜਿਹੜੀਆਂ ਵੱਡੀਆਂ ਮੋਟਰਸਾਈਕਲ ਬਣਾਉਣ ਵਾਲੀਆਂ ਕੰਪਨੀਆਂ, ਉਹ ਕਹਿੰਦੇ ਵੀ ਸਾਨੂੰ ਸਾਡੇ ਜਿਹੜਾ ਇੱਕ ਹਿਸਾਬ ਨਾਲ ਕਾਰੋਬਾਰ ਇੱਥੋਂ ਚੱਕ ਕੇ ਕਿਸੇ ਹੋਰ ਮੁਲਕ 'ਚ ਲੈ ਕੇ ਜਾਣਾ ਪਊਗਾ, ਕਿਉਂਕਿ ਜੇ ਉਹਨਾਂ ਦੇ ਉਤਪਾਦ ਦੇ ਉੱਤੇ ਟੈਰਿਫ ਹੀ ਇੰਨਾ ਜ਼ਿਆਦਾ ਲੱਗੂਗਾ, ਇੱਕ ਤਾਂ ਸਮਾਨ ਪਹਿਲੋਂ ਟੈਰਿਫ ਦੇ ਨਾਲ ਜਿਹੜਾ ਖਰੀਦਿਆ ਉਹ ਮਹਿੰਗਾ ਖਰੀਦਣਾ, ਅਤੇ ਜਦੋਂ ਵੇਚਣਾ ਅਤੇ ਉੱਧਰਲੇ ਪਾਸੇ ਹੋਰ ਟੈਰਿਫ, ਸੋ ਉਨੀ ਗੁੰਜਾਇਸ਼ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਰਹਿੰਦੀ ਨਹੀਂ ਆ। ਸੋ ਇਹ ਦੇਖਦੇ ਹਾਂ ਵੀ ਜਿਹੜਾ ਇਸ ਦੇ ਵਿੱਚ ਕੀ ਬਣੂਗਾ, ਪਰ ਓਵਰਆਲ ਕਿਉਂਕਿ ਇਕੋਨਮੀ ਰਾਈਟ ਨਾਓ ਵੈਰੀ ਗੁੱਡ ਚੱਲ ਰਹੀ ਆ, ਸੋ ਉਸ ਚੀਜ਼ ਦੇ ਵਿੱਚ ਜਿਹੜਾ ਲੋਕਾਂ ਨੂੰ ਅਜੇ ਇਸ ਦਾ ਅਸਰ ਓਵਰਆਲ ਜਿਹੜਾ ਅਜੇ ਨਜ਼ਰ ਨਹੀਂ ਆ ਰਿਹਾ। ਅਤੇ ਅਗਲੀ ਜਿਹੜੀ ਆਪਾਂ ਗੱਲ ਉਸ ਦੇ ਵੱਲ ਜਿਹੜੇ ਵੱਧਦੇ ਹਾਂ, ਅਤੇ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਮੈਂ ਯਾਦ ਦਿਵਾਉਣਾ ਚਾਹੁੰਦਾ ਹਾਂ ਵੀ ਜਿਹੜੇ ਗਵਰਨਰ ਜੈਰੀ ਬਰਾਊਨ ਦੇ ਆਫਿਸ ਦੇ ਵਿੱਚ ਜਿਹੜਾ ਬਾਈਲਿੰਗੁਅਲ ਸਰਵਿਸਿਜ਼ ਦਾ ਜਿਹੜਾ ਬਿੱਲ ਹੈਗਾ ਆ ਉਹ ਇਸ ਟਾਈਮ ਪਹੁੰਚਿਆ ਹੋਇਆ ਆ, ਅਤੇ ਜਿਹੜਾ AB ਬਿੱਲ ਨੰਬਰ ਜਿਹੜਾ AB 317/3179, ਅਤੇ ਉਸ ਨੂੰ ਲਾਅ ਬਣਾਉਣ ਦੇ ਲਈ ਗਵਰਨਰ ਦੇ ਜਿਹੜੇ ਆ ਦਸਤਖਤ ਆ ਉਸ ਦੀ ਜ਼ਰੂਰਤ ਹੈਗੀ ਆ। ਸੋ ਜਿੰਨੇ ਵੀ ਲੋਕ ਜਿਨ੍ਹਾਂ ਨੇ ਅਜੇ ਤੱਕ ਜੈਰੀ ਬਰਾਊਨ ਦੇ ਆਫਿਸ ਦੇ ਵਿੱਚ, ਗਵਰਨਰ ਜੈਰੀ ਬਰਾਊਨ ਦੇ ਆਫਿਸ 'ਚ ਕਾਲ ਨਹੀਂ ਕੀਤੀ, ਤਾਂ ਉਹਨਾਂ ਨੂੰ ਤੁਸੀਂ ਜ਼ਰੂਰ ਕਾਲ ਕਰਕੇ ਜਿਹੜਾ ਕਹੋ ਵੀ ਇਹ ਜਿਹੜਾ ਬਾਈਲਿੰਗੁਅਲ ਸਰਵਿਸਿਜ਼ ਦਾ ਬਿੱਲ ਹੈਗਾ ਆ, ਬਿੱਲ AB 3179, ਉਸ ਨੂੰ ਜਿਹੜਾ ਕਾਨੂੰਨ ਜਿਹੜਾ ਉਹ ਬਣਾਓ ਸਾਈਨ ਕਰਕੇ। ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ 916 445 2841 916 445 2841। ਇਸ ਦੇ ਨਾਲ ਜਿਹੜੇ ਵੀ ਜਿੱਥੇ ਵੀ ਜਿਹੜੀ ਹੋਰ ਬੋਲੀ ਅਦਰ ਦੈਨ ਇੰਗਲਿਸ਼ ਬੋਲਣ ਵਾਲੇ ਦੀ ਵਸੋਂ 3% ਜਿਹੜੀ ਹੋਊਗੀ ਜਾਂ ਉਸ ਤੋਂ ਵੱਧ ਹੋਊਗੀ, ਉੱਥੇ ਸਰਕਾਰ ਨੂੰ ਆਪਣੇ ਦਫ਼ਤਰਾਂ ਦੇ ਵਿੱਚ ਜਿੱਥੇ ਸਰਕਾਰੀ ਬੈਨੀਫਿਟਸ ਜਾਂ ਹੋਰ ਸਕੀਮਾਂ ਜਿੱਥੇ ਚੱਲਦੀਆਂ ਨੇ ਜਾਂ ਉਹਨਾਂ ਦੇ ਆਫਿਸਿਸ ਨੇ, ਉੱਥੇ ਫਿਰ ਪੰਜਾਬੀ ਬੋਲਣ ਵਾਲਿਆਂ ਨੂੰ ਜਿਹੜਾ ਉਹ ਹਾਇਰ ਕਰਨਾ ਪਊਗਾ, ਅਤੇ ਜਿਹੜੇ ਆਮ ਉੱਥੇ ਲੋਕ ਫਿਰ ਜਾਂਦੇ ਨੇ ਪੰਜਾਬੀ ਬੋਲਣ ਵਾਲੇ, ਉਹਨਾਂ ਨੂੰ ਕਾਫੀ ਜਿਹੜੀ ਇਸ ਦੀ ਸਹੂਲਤ ਜਿਹੜੀ ਆ ਉਹ ਹੋਵੇਗੀ। ਸੋ ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗਾਂ ਬਾਰੇ ਵੀ ਜਿਹੜੇ ਪੁੱਛ ਰਹੇ ਨੇ, ਸੋ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਡੈਲਟਾ ਫਾਇਰ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਰੈਡਿੰਗ ਵਾਲੇ ਪਾਸੇ ਜਿਹੜੀ ਆ ਉਹ ਸ਼ਾਸਤਾ ਕਾਊਂਟੀ ਦੇ ਵਿੱਚ ਉਸ ਤੋਂ ਥੋੜ੍ਹੇ ਨਦਰਨ ਸਾਈਡ ਦੇ ਉੱਤੇ ਜਿਹੜੀ ਆ ਉਹ ਲੱਗੀ ਹੋਈ ਆ, ਅਤੇ ਅੱਗ ਬਹੁਤ ਜਿਹੜੀ ਇਸ ਟਾਈਮ ਭਿਆਨਕ ਆ। ਇੱਕ ਹੁਣੇ ਵੀਰ ਦੀ ਸਾਡੇ ਦੀ ਕਾਲ ਵੀ ਆਈ ਸੀਗੀ, ਉਹ ਕਹਿੰਦੇ ਵੀ ਜਦੋਂ ਰੀਨੋ ਤੋਂ ਆਪਾਂ ਆਉਂਦੇ ਹਾਂ ਸੈਕਰਾਮੈਂਟੋ ਵਾਲੇ ਪਾਸੇ ਨੂੰ, ਤਾਂ ਉੱਥੇ ਰਸਤੇ 'ਚ ਜਿਹੜੀ ਸ਼ਾਇਦ ਡੋਨਰ ਲੇਕ ਆਉਂਦੀ ਹੈ ਜਾਂ ਹੋਰ ਕੋਈ ਛੋਟੀ ਮੋਟੀ ਕੋਈ ਲੇਕ ਆ, ਉਸ ਦੇ ਇਰਦ ਗਿਰਦ ਵੀ ਜਿਹੜੀ ਉਹ ਅੱਗ ਉੱਥੇ ਲੱਗੀ ਹੋਈ ਸੀ। ਕਹਿੰਦੇ ਹੈਲੀਕਾਪਟਰਾਂ ਨਾਲ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਆ ਉਹ ਕੀਤੀਆਂ ਜਾ ਰਹੀਆਂ ਆ, ਕਿਉਂਕਿ ਇਸ ਟਾਈਮ ਵਨਸਪਤੀ ਜਿੰਨੀ ਵੀ ਆ, ਜੰਗਲਾਤ ਜਿੰਨਾ ਵੀ ਆ, ਪੂਰਾ ਸੁੱਕਿਆ ਪਿਆ ਆ, ਅਤੇ ਉਹਦੇ ਕਰਕੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਆ। ਕਿਸੇ ਮੂਰਖ ਬੰਦੇ ਦੇ ਵੱਲੋਂ ਸੁੱਟੀ ਹੋਈ ਸਿਗਰਟ ਦੇ ਕਰਕੇ ਕਈ ਦੀ ਅੱਗ ਲੱਗ ਜਾਂਦੀ ਆ, ਅਤੇ ਕਈ ਵਾਰੀ ਕੋਈ ਅਣਸੁਖਾਵੀ ਘਟਨਾ ਵਾਪਰਨ ਦੇ ਕਰਕੇ ਜਿਹੜੀ ਉਹ ਅੱਗ ਉਹ ਇੱਦਾਂ ਜੰਗਲਾਤ ਦੇ ਵਿੱਚ ਲੱਗ ਜਾਂਦੀ ਆ। ਸੋ ਬਹੁਤ ਹੀ ਜ਼ਿਆਦਾ ਸਤਰਕਤਾ, ਅਤੇ ਖਾਸ ਕਰਕੇ ਹੁਣ ਜਿੱਦਾਂ ਲੇਬਰ ਡੇ ਵੱਲ ਲੰਘ ਕੇ ਗਿਆ ਆ, ਚਲੋ ਬਚਾ ਰਿਹਾ ਆ, ਪਰ ਕਈ ਵਾਰੀ ਬੰਦਾ ਬੋਨ ਫਾਇਰ ਕਰ ਰਿਹਾ ਹੁੰਦਾ, ਕਿਤੇ ਕੋਈ ਗ੍ਰਿਲਿੰਗ ਕਰ ਰਿਹਾ ਹੁੰਦਾ ਆ, ਉਹਦੇ ਕਰਕੇ ਵੀ ਕਈ ਵਾਰੀ ਇੱਦਾਂ ਦੀ ਚੀਜ਼ ਜਿਹੜੀ ਆ ਉਹ ਹੋ ਜਾਂਦੀ, ਕਿਉਂਕਿ ਲੋਕ ਬਾਹਰ ਕੈਂਪਿੰਗ ਕਰਨ ਜਾਂਦੇ ਆ ਅਤੇ ਇੱਦਾਂ ਦੀਆਂ ਚੀਜ਼ਾਂ ਨਾਲ ਲੈ ਜਾਂਦੇ ਆ, ਅਤੇ ਉਹਦੇ ਕਰਕੇ ਅਣਗਹਿਲੀ ਕਰਕੇ ਇੱਦਾਂ ਅੱਗ ਜਿਹੜੀ ਉਹ ਲੱਗ ਸਕਦੀ ਆ। ਇਹ ਜ਼ਰੂਰੀ ਨਹੀਂ ਆ ਵੀ ਸਿਰਫ ਫਾਇਰ ਸੀਜ਼ਨ ਦੇ ਦੌਰਾਨ ਹੀ ਧਿਆਨ ਰੱਖਣਾ, ਇਹ ਚੀਜ਼ ਹਰ ਟਾਈਮ ਜਿਹੜੀ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੈਗੀ ਆ। ਬਾਕੀ I-5 ਜਿਨ੍ਹਾਂ ਨੇ ਲੰਘਣਾ ਆ ਉੱਧਰਲੇ ਪਾਸੋਂ ਡੈਲਟਾ ਫਾਇਰ ਵਾਲੇ ਪਾਸੋਂ, ਤਾਂ ਪਲੀਜ਼ ਜਿਹੜੇ ਆ ਉਹ ਆਪਣਾ ਚੈੱਕ ਕਰ ਲੈਣ ਉੱਥੇ ਦਾ ਸਟੇਟਸ ਜਿਹੜਾ ਆ ਉੱਥੇ ਕਿੱਦਾਂ ਦਾ ਹੈਗਾ ਆ। ਸੋ ਇੱਕ ਸੈਂਡੀਏਗੋ ਵਾਲੇ ਪਾਸੇ ਵੀ ਜਿਹੜੀ ਆ ਉਹ ਕਹਿੰਦੇ ਆ ਅੱਗ ਜਿਹੜੀ ਉਹ ਲੱਗੀ ਹੋਈ ਆ। ਸੋ ਸਾਰੇ ਜਾਣੇ ਆ ਉਹ ਬਚ ਕੇ ਰਹੋ ਜੀ, ਅੱਗਾਂ ਦਾ ਸੀਜ਼ਨ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਆ। ਅਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਹੈਗਾ ਆ, ਅਤੇ ਹੁਣ ਆਪਾਂ
ਤੁਹਾਡੇ ਸਾਰਿਆਂ ਤੋਂ ਜਿਹੜਾ ਉਹ ਇਜਾਜ਼ਤ ਲਵਾਂਗੇ। ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ